ਅਸਲਾਮੁਅਲੈਕੁਮ, ਸਤਿ ਸ਼੍ਰੀ ਅਕਾਲ ਔਰ ਨਮਸਕਾਰ ਮਿੱਤਰੋ। ਤੁਹਾਡਾ ਸ਼ੁਕਰੀਆ, ਤੁਸੀਂ ਪੰਜਾਬੀ ਪ੍ਰਚਾਰ ਦੇਖ ਰਹੇ ਹੋ। ਇਹਦੇ 'ਤੇ ਅਸੀਂ ਮੁਖਤਲਿਫ ਟਾਪਿਕਸ ਰਾਹੀਂ ਤੁਹਾਡੇ ਨਾਲ ਗੱਲਬਾਤ ਹੁੰਦੀ ਰਹਿੰਦੀ ਹੈ। ਅੱਜ ਦਾ ਮੁੱਦਾ ਜੋ ਅਸੀਂ ਡਿਸਕਸ ਕਰਨ ਚੱਲੇ ਹਾਂ, ਯਕੀਨਨ ਇਸ ਨੂੰ ਬਹੁਤ ਪਹਿਲੇ ਡਿਸਕਸ ਹੋਣਾ ਚਾਹੀਦਾ ਸੀ, ਲੇਕਿਨ ਇਹ ਕਿਉਂ ਡਿਸਕਸ ਨਹੀਂ ਹੋ ਪਾਇਆ? ਇਹਦੀਆਂ ਵੀ ਕਈ ਵਜੂਹਾਤ ਹਨ, ਔਰ ਵਜੂਹਾਤ ਉਹ ਜਿਹੜੀਆਂ ਵਜ੍ਹਾ ਬਣਦੀਆਂ ਹਨ, ਉਹ ਵੀ ਅਸੀਂ ਅੱਗੇ ਚੱਲ ਕੇ ਖੋਲਾਂਗੇ। ਡਾਕਟਰ ਇਸ਼ਤਿਆਕ ਅਹਿਮਦ ਸਾਹਿਬ ਦਾ ਨਾਮ ਤੁਸੀਂ ਜਾਣਦੇ ਹੋ। ਇੱਕ ਵੱਡੀ ਆਵਾਜ਼ ਔਰ ਹਮੇਸ਼ਾ ਅਮਨ ਪਸੰਦੀ ਦੀ ਗੱਲ ਉਹਨਾਂ ਨੇ ਕੀਤੀ, ਸੱਚ ਦੀ ਗੱਲ ਕੀਤੀ, ਇੱਥੋਂ ਦੇ ਲੋਕਾਂ ਦੀ ਬਿਹਤਰੀ ਵਾਸਤੇ ਗੱਲ ਕੀਤੀ। ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਦੋਨੋਂ ਕੰਟਰੀਜ਼ ਤੋਂ ਮੁਰਾਦ ਇੰਡੀਆ ਔਰ ਪਾਕਿਸਤਾਨ, ਇਹਨਾਂ ਦੀ ਆਰਮੀ ਦਾ ਕੀ ਰੋਲ ਰਿਹਾ ਹੈ। 75 ਸਾਲ ਗੁਜ਼ਰ ਜਾਂਦੇ ਹਨ, ਉਸ ਤੋਂ ਬਾਅਦ ਕੀ ਇਹਨਾਂ ਨੇ ਅਚੀਵ ਕੀਤਾ, ਕੀ ਰੋਲ ਰਿਹਾ ਦੋਨੋਂ ਕੰਟਰੀਜ਼ ਦੇ, ਆਰਮੀ ਜਰਨੈਲਸ ਨੇ ਕੀ ਕੰਮ ਕੀਤਾ, ਬਾਕੀ ਜਿਤਨੇ ਆਰਮੀ ਦੇ ਜਵਾਨ ਸੀ, ਇਹਨਾਂ ਨੇ ਦੋਨਾਂ ਸਟੇਟਸ ਤੋਂ ਲਿਆ ਕੀ ਔਰ ਇਹਨਾਂ ਸਟੇਟਸ ਨੂੰ ਦਿੱਤਾ ਕੀ। ਮੈਂ ਵੈਲਕਮ ਕਹਿੰਦਾ ਹਾਂ ਡਾਕਟਰ ਇਸ਼ਤਿਆਕ ਸਾਹਿਬ ਤੁਹਾਨੂੰ। ਜੀ ਆਇਆਂ ਨੂੰ ਸਰ। ਇਹ ਬੜਾ ਇੰਪੋਰਟੈਂਟ ਟੌਪਿਕ ਹੈ ਅਹਿਮਦ ਰਜ਼ਾ ਜੀ, ਔਰ ਮੈਂ ਬਹੁਤ ਖੁਸ਼ ਹਾਂ ਤੁਸੀਂ ਇਹਨੂੰ ਫੋਕਸ ਵਿੱਚ ਰੱਖਿਆ ਅੱਜ ਦੇ ਦਿਨ। ਦੇਖੋ, ਅਸੀਂ ਸਭ ਤੋਂ ਪਹਿਲੇ ਜਾਣਦੇ ਹਾਂ 11 ਮਈ 1946, 11 ਮਈ 1946 ਗੱਲ ਸੀ ਕਿ ਹੁਣ ਜਦੋਂ ਅੰਗਰੇਜ਼ ਜਾ ਰਹੇ ਸਨ ਤੇ ਇਹ ਸੀ ਕਿ ਕਿਆ ਇੰਡੀਆ ਨੂੰ ਪਾਰਟੀਸ਼ਨ ਕੀਤਾ ਜਾਏ ਜਾਂ ਇਹਨੂੰ ਯੂਨਾਈਟਿਡ ਹੀ ਛੱਡਿਆ ਜਾਏ। ਤੇ ਜਿਹੜੇ ਸੁਪਰੀਮ ਕਮਾਂਡਰ ਸਨ ਨਾ ਇਸ ਇਲਾਕੇ ਦੇ, ਸਾਊਥ ਏਸ਼ੀਆ ਦੇ, ਉਦੋਂ ਹੀ ਵਾਸ ਜਨਰਲ, ਮੇਜਰ ਜਨਰਲ, ਦਿਸ ਇਜ਼ ਮੇ, ਹਾਂਜੀ, ਜੂਨ ਵਿੱਚ ਉਹਨਾਂ ਨੂੰ ਫੀਲਡ ਮਾਰਸ਼ਲ ਬਣਾਤਾ ਸੀ। ਸੋ ਸਰ ਕਲੌਡ ਔਕਿਨਲੈਕ, ਉਹਨਾਂ ਨੇ ਇੱਕ ਮੈਮੋਰੈਂਡਮ ਲਿਖਿਆ, ਸ਼ੁੱਡ ਦੇयर ਬੀ ਪਾਕਿਸਤਾਨ, ਸ਼ੁੱਡ ਦੇयर ਨਾਟ ਬੀ ਪਾਕਿਸਤਾਨ। ਇੱਕ ਆਰਗੂਮੈਂਟ ਉਹਨਾਂ ਨੇ ਪ੍ਰੈਜ਼ੈਂਟ ਕੀਤੀ, ਔਰ ਮੇਨ ਆਰਗੂਮੈਂਟ ਉਹਨਾਂ ਦੀ ਇਹ ਸੀ ਕਿ ਸਾਰੀ ਸਾਡੀ ਸਭ ਤੋਂ ਵੱਡੀ ਅਚੀਵਮੈਂਟ ਸਬ ਕੰਟੀਨੈਂਟ ਵਿੱਚ, ਇਹਨੂੰ ਯੂਨਾਈਟ ਕਰਨ ਵਿੱਚ, ਇਹਨੂੰ ਮਜ਼ਬੂਤ ਕਰਨ ਵਿੱਚ ਸਾਡੀ ਬ੍ਰਿਟਿਸ਼ ਇੰਡੀਅਨ ਆਰਮੀ। ਔਰ ਇਸ ਆਰਮੀ ਨੂੰ ਜੇ ਅਸੀਂ ਇੰਡੀਆ ਦੀ ਪਾਰਟੀਸ਼ਨ ਹੁੰਦੀ ਹੈ ਤੇ ਇਹ ਵੀ ਦੋ ਟੁਕੜਿਆਂ 'ਚ ਵੰਡੀ ਜਾਏਗੀ। ਔਰ ਇਸ ਤਰ੍ਹਾਂ ਹਿੰਦੁਸਤਾਨ ਦੀ ਜਿਹੜੀ ਡਿਫੈਂਸ ਹੈ ਅਗੇਂਸਟ ਫੋਰਨ ਅਗਰੈਸ਼ਨ, ਖਾਸ ਤੌਰ ਤੇ ਉਹਨਾਂ ਦੇ ਜ਼ਿਹਨ ਵਿੱਚ, ਅੰਗਰੇਜ਼ਾਂ ਦੇ ਜ਼ਿਹਨ ਵਿੱਚ ਹਮੇਸ਼ਾ ਸੋਵੀਅਤ ਯੂਨੀਅਨ ਔਰ ਸਟਾਲਿਨ ਦਾ ਜਿਹੜਾ ਹੈ ਨਾ ਬਗਬੇਅਰ, ਉਹ ਬਹੁਤ ਵੱਡਾ ਸੀ। ਸੋ ਇੰਟਰਸਟਿੰਗਲੀ ਔਕਿਨਲੈਕ ਨੇ ਕੰਕਲੂਡ ਕੀਤਾ ਕਿ ਨਹੀਂ, ਪਾਕਿਸਤਾਨ ਮਤ ਬਣਾਓ, ਕਿਉਂਕਿ ਛੋਟੇ ਨਾ ਪਾਕਿਸਤਾਨ ਜੇ ਬਣ ਜਾਏਗਾ ਤੇ ਬਾਕੀ ਸਾਰਾ ਇੰਡੀਆ ਫਿਰ ਇਹ ਨਾ ਹੋਏ ਕਿ ਉਹ ਸੋਵੀਅਤ ਯੂਨੀਅਨ ਦੇ ਨਾਲ ਮਿਲ ਜਾਣ, ਕਿਉਂਕਿ ਅਸੀਂ ਪਾਕਿਸਤਾਨ ਬਣਾ ਰਹੇ ਹਾਂ। ਦੈਟਸ ਵਨ ਪੋਜੀਸ਼ਨ। ਲੇਕਿਨ ਇਹਦੇ ਬਾਅਦ ਸਿਆਸਤ, ਜਦੋਂ ਉਹਨਾਂ ਨੇ ਇਹ ਲਿਖਿਆ ਤੇ ਉਹਨਾਂ ਦਾ ਜਿਹੜਾ ਇਮੀਡੀਏਟ ਨੈਕਸਟ ਆਫੀਸਰ ਸੀ ਨਾ, ਹੀ ਵਾਸ ਆਲਸੋ ਲੈਫਟੀਨੈਂਟ ਜਨਰਲ, ਆਈ ਥਿੰਕ ਜਨਰਲ ਮੇਨ, MAYNE, ਉਹਨਾਂ ਨੇ ਲਿਖਿਆ ਸੀ ਆਈ ਡੂ ਨਾਟ, ਯਾਨੀ ਇਹ ਮੈਮੋਰੈਂਡਮ ਦੇ ਨਾਲ ਮੈਂ ਅਗਰੀ ਨਹੀਂ ਕਰਦਾ। ਸੋ ਆਲਰੇਡੀ ਯੂ ਨੋ 46 ਵਿੱਚ ਬ੍ਰਿਟਿਸ਼ ਆਰਮੀ 'ਚ ਕੁਝ ਲੋਕ ਪਾਕਿਸਤਾਨ ਬਣਾਉਣ ਦੇ ਹੱਕ 'ਚ ਸਨ, ਲੇਕਿਨ the supreme commander was against it on 11th May 1946। ਹੁਣ ਦੇਖੋ, ਉਸ ਜ਼ਮਾਨੇ 'ਚ ਇੱਕ ਕਿਤਾਬ ਆਈ ਸੀ, ਵਾਈਲ ਮੈਮਰੀ ਸਰਵਸ, ਉਹਦੇ ਆਥਰ ਸਨ ਸਰ ਫ੍ਰਾਂਸਿਸ ਟੱਕਰ, ਜਿਹੜੇ ਈਸਟਰਨ ਕਮਾਂਡ ਦੇ ਹੈਡ ਸਨ। 4 ਕਮਾਂਡ ਹੁੰਦੇ ਸਨ ਇੰਡੀਆ 'ਚ ਉਦੋਂ। ਈਸਟਰਨ ਕਮਾਂਡ, ਨਾਰਦਰਨ ਕਮਾਂਡ ਰਾਵਲਪਿੰਡੀ 'ਚ ਹੁੰਦਾ ਸੀ, ਈਸਟਰਨ ਕਮਾਂਡ ਕੈਲਕਟਾ 'ਚ ਹੁੰਦਾ ਸੀ, ਔਰ ਸਦਰਨ ਕਮਾਂਡ ਸ਼ਾਇਦ ਮਦਰਾਸ ਵਿੱਚ ਹੁੰਦਾ ਸੀ, ਐਂਡ ਸੈਂਟਰਲ ਕਮਾਂਡ ਦਿੱਲੀ 'ਚ ਹੁੰਦਾ ਸੀ। ਹੋ ਸਕਦਾ ਇੱਕ ਵੈਸਟਰਨ ਕਮਾਂਡ ਵੀ ਉਹਨਾਂ ਦਾ ਹੋਏ, ਲੇਕਿਨ ਉੱਥੇ ਗੁਜਰਾਤ ਵਿੱਚ ਕਿਧਰੀ, ਬਟ ਆਈ ਥਿੰਕ ਰਾਵਲਪਿੰਡੀ ਯੂਜ਼ ਟੂ ਕਵਰ ਦੈਟ ਏਰੀਆ। ਠੀਕ ਹੈ। ਉਹਨਾਂ ਦੀ ਕਿਤਾਬ ਵਿੱਚ ਉਹ ਲਿਖਦੇ ਨੇ ਕਿ ਹਿੰਦੁਸਤਾਨ ਦੀ ਜਿਹੜੀ ਕਾਸਟ ਸਿਸਟਮ ਹੈ, ਉਹ ਇੰਨੀ ਇਨਇਕੁਆਲਿਟੀ ਪੈਦਾ ਕਰਦੀ ਹੈ ਕਿ ਜੇ ਅਸੀਂ ਇੰਝ ਹੀ ਛੱਡ ਕੇ ਚਲੇ ਜਾਈਏ ਤੇ ਹਿੰਦੁਸਤਾਨ ਵਿੱਚ ਕਮਿਊਨਿਜ਼ਮ ਅਟਰੈਕਟ ਕਰੇਗੀ ਲੋਕਾਂ ਨੂੰ। ਲਿਹਾਜ਼ਾ ਤੁਸੀਂ, ਐਂਡ ਆਈ ਕੋਟ ਹਿਮ, ਵੀ ਸ਼ੁੱਡ ਕ੍ਰੀਏਟ ਐਨ ਇਸਲਾਮਿਕ ਆਰਕ ਹੁੰਦਾ ਹੈ, ਸਟਾਰਟਿੰਗ ਇਨ ਅਲਜੀਰੀਆ, ਗੋਇੰਗ ਇਨਟੂ ਅਰੇਬੀਆ ਡਿਜ਼ਰਟਾ,
into Persia and then northern Hindustan, where we create a Muslim state armed with Islamic ideology and supported by British science. Actually, British science means British war technology. ठीक है? ਠੀਕ So already ਆਰਮੀ ਦਾ ਉਹ ਸੈਕਸ਼ਨ ਜਿਹੜਾ ਪਾਰਟੀਸ਼ਨ ਦੇ ਹੱਕ ਵਿੱਚ ਇਸ ਵਾਸਤੇ ਸੀ, ਉਹਦੀ ਵਜ੍ਹਾ ਕੀ ਸੀ? ਇੱਕ ਤੇ ਉਹ ਕਾਸਟ ਸਿਸਟਮ ਦੀ ਗੱਲ ਕਰਦੇ ਸਨ, ਦੂਸਰੀ ਗੱਲ ਜਿਹੜੀ ਫਰਾਂਸਿਸ ਟੱਕਰ ਨੇ ਕੀਤੀ ਉਹ ਇਹ ਸੀ ਕਿ ਜਿੰਨੇ ਲੈਫਟਿਸਟ ਸਨ ਉਹ ਨਹਿਰੂ ਦੇ ਇਰਦ ਗਿਰਦ ਉਹਨਾਂ ਦਾ ਬੜਾ ਪਾਵਰਫੁਲ ਸੈਕਸ਼ਨ ਸੀ, ਔਰ ਲੱਗਦਾ ਹੀ ਸੀ ਕਿ ਫਿਊਚਰ ਪ੍ਰਾਈਮ ਮਿਨਿਸਟਰ ਆਫ ਇੰਡੀਆ ਯੂਨਾਈਟਿਡ ਔਰ ਡਿਵਾਈਡਡ ਵਿਲ ਬੀ ਜਵਾਹਰ ਲਾਲ ਨਹਿਰੂ। ਤੇ ਉਹਨਾਂ ਨੂੰ ਖਿਆਲ ਸੀ ਕਿ ਇਹ ਨਾ ਹੋਏ ਪੂਰਾ ਹੀ ਇੰਡੀਆ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਦੇ ਨਾਲ ਕੋਈ ਕੰਪਰੋਮਾਈਜ਼ ਕਰ ਲੇ। ਲੇਕਿਨ ਆਰਗੂਮੈਂਟ ਫਰਾਂਸਿਸ ਟੱਕਰ ਨੇ ਇਹ ਦਿੱਤੀ ਸੀ। ਠੀਕ ਹੈ, ਨਾਓ ਇਵੈਂਟਸ ਮੂਵ ਵੈਰੀ ਫਾਸਟ। ਜਿਹੜਾ ਉਹਨਾਂ ਦਾ ਕੈਬਨਿਟ ਮਿਸ਼ਨ ਪਲਾਨ ਸੀ ਉਹ ਕਾਮਯਾਬ ਨਹੀਂ ਹੋ ਸਕਿਆ। ਕਿਸੇ ਦਿਨ ਉਸ ਤੇ ਵੀ ਗੱਲ ਕਰਾਂਗੇ ਸੈਪਰੇਟਲੀ। ਉਹਦੇ ਤੇ ਪਾਕਿਸਤਾਨ ਦੇ ਵਿੱਚ ਔਰ ਇੰਡੀਆ ਦੇ ਵਿੱਚ ਵੀ ਬਹੁਤ ਕਨਫਿਊਜ਼ਨ ਹੈ। ਲੇਕਿਨ ਮੇਰਾ ਪੂਰਾ ਇੱਕ ਚੈਪਟਰ ਜਿਹੜਾ ਹੈ ਨਾ ਵੋਲਿਊਮ 7th ਆਈ ਥਿੰਕ ਔਰ 9th ਟ੍ਰਾਂਸਫਰ ਆਫ ਪਾਵਰ ਦਾ, ਮੇਰੇ ਕੋਲ ਸਾਰੇ 12 ਦੇ 12 ਵੋਲਿਊਮ ਨੇ ਬ੍ਰਿਟਿਸ਼ ਡਾਕੂਮੈਂਟਸ ਦੇ। ਹਾਂਜੀ, ਉਹਦੇ ਚ ਇੱਕ ਕੋਈ 1000 ਪੇजेस ਹੈ ਨਹੀਂ ਕੈਬਨਿਟ ਮਿਸ਼ਨ ਪਲਾਨ ਤੇ। ਉਹਦੇ ਤੇ ਇੱਕ ਚੈਪਟਰ ਮੈਂ ਲਿਖਿਆ, ਉਹਨੂੰ ਵੀ ਡਿਸਕਸ ਕਰ ਲਾਂਗੇ। ਬਟ ਲੈਟਸ ਮੂਵ ਫਾਰਵਰਡ। ਬਾਈ ਮਾਰਚ ਮਾਊਂਟਬੈਟਨ ਦੇ ਆਉਣ ਦੇ ਬਾਅਦ ਉਹਨੇ ਸਭ ਨਾਲ ਜਦੋਂ ਗੱਲਾਂ ਕੀਤੀਆਂ ਤੇ ਲੱਗਾ ਕਿ ਮੁਸਲਿਮ ਲੀਗ ਪਾਕਿਸਤਾਨ ਚਾਹੁੰਦੀ ਹੈ, ਕਾਂਗਰਸ ਸਾਰੇ ਇੰਡੀਆ ਨੂੰ ਯੂਨਾਈਟਿਡ ਰੱਖਣਾ ਚਾਹੁੰਦੀ ਹੈ ਵਿਦ ਐਨ ਇਫੈਕਟਿਵ ਸੈਂਟਰ, ਤੇ ਇਹਨਾਂ ਦਾ ਤੇ ਕਦੀ ਕੰਪਰੋਮਾਈਜ਼ ਨਹੀਂ ਹੋ ਸਕਦਾ। ਸੋ ਲੈਟਸ ਗੋ ਫॉर द ਪਾਰਟੀਸ਼ਨ। ਉਹਦੇ ਵਿੱਚ 12 ਮਈ 1947, ਇੱਕ ਸਾਲ ਇੱਕ ਦਿਨ ਬਾਅਦ ਜਿਹੜਾ ਮੈਮੋਰੈਂਡਮ ਲਿਖਿਆ ਗਿਆ ਹੈ ਨਾ, ਉਹ ਵੀ ਮੈਂ ਦਿੱਤਾ ਕਿਤਾਬ ਵਿੱਚ, ਜਿਹਦੇ ਵਿੱਚ ਜਿਹੜੇ ਬ੍ਰਿਟਿਸ਼ ਆਰਮਡ ਫੋਰਸਿਸ ਦੇ ਆਰਮੀ ਦੇ ਕਮਾਂਡਰ ਇਨ ਚੀਫ, नेवल एडमिरल फर्स्ट लॉर्ड एडमिरल और एयरफोर्स दे हेड सर टैडर समथिंग, उन सारियां दे साइन हैगे ने। नाले सैकंड वर्ल्ड वॉर विच ब्रिटिश जेडे ऑफिसर सब तो सैलीब्रेटेड सी फील्ड मार्शल मंटगोमरी, उन्होंने भी इसमें सपोर्ट किया। लॉर्ड इसमे फ्रॉम द कलोनीयल ऑफिस और एक दो माइनर लोगों ने। ਉਸ ਮੈਮੋਰੈਂਡਮ ਵਿੱਚ ਉਹ ਕਹਿੰਦੇ ਨੇ ਕਿ ਜੇ ਹੁਣ ਪਾਕਿਸਤਾਨ ਬੰਦ ਹੈ ਤੇ ਇਟ ਇਜ਼ ਗੁੱਡ। ਵੈਸਟ ਪਾਕਿਸਤਾਨ ਦੇ ਵਿੱਚ ਕਿਉਂਕਿ ਮਿਸਟਰ ਮੁਹੰਮਦ ਅਲੀ ਜਿਨਾਹ ਹੈਜ਼ ਸ਼ੋਡ ਐਨ ਇੰਟਰਸਟ ਇਨ ਜੁਆਇਨਿੰਗ ਦ ਬ੍ਰਿਟਿਸ਼ ਕਾਮਨਵੈਲਥ, ਵੇਅਰ ਐਜ਼ ਇਹ ਵੀ ਲਿਖਿਆ ਹੈ ਹਿੰਦੁਸਤਾਨ ਮੇ ਗੋ ਇਟਸ ਓਨ ਵੇ। ਵਾਈ? ਬਿਕੋਜ਼ ਜਿੰਨੇ ਐਂਟੀ ਇੰਪੀਰੀਅਲਿਸਟ ਸਨ ਔਰ ਲੈਫਟਿਸਟ ਔਰ ਇਹ ਪ੍ਰੋ ਸੋਵੀਅਟ ਇਹ ਉਹ ਸਾਰੇ ਨਹਿਰੂ ਦੇ ਇਰਦ ਗਿਰਦ ਸਨ, ਔਰ ਲੱਗਦਾ ਸੀ ਇਹਨਾਂ ਦਾ ਵਿੰਗ ਕਾਂਗਰਸ ਵਿੱਚ ਬਹੁਤ ਭਾਰਾ ਹੈਗਾ, ਤੇ ਦੇਅਰਫੋਰ ਲੈਟਸ ਗੋ ਫॉर द ਪਾਰਟੀਸ਼ਨ। ਉਹਦੇ ਚ ਲਿਖਿਆ ਹੈ ਕਿ ਵੈਸਟ ਪਾਕਿਸਤਾਨ ਜਿਹੜਾ ਬਣੇਗਾ ਉਹਦੇ ਚ ਸਾਨੂੰ ਕਰਾਚੀ ਪੋਰਟ ਫੈਸਿਲਿਟੀਜ਼ ਡਿਮਾਂਡ ਕਰਨੀ ਚਾਹੀਦੀਆਂ ਨੇ ਪਾਕਿਸਤਾਨ ਕੋਲੋਂ। ਪਾਕਿਸਤਾਨ ਦੇ ਜਿਹੜੀ 에ਅਰਫੀਲਡਸ ਹੋਣਗੀਆਂ ਮਿਲਟਰੀ ਦੀਆਂ, ਐਕਸੈਸ ਟੂ them, and Muslim manpower. Manpower means Pakistan Army. ठीक है? So by the 12th of May, the British Army had turned a full circle and become solid supporter of the partition of India. और ਉਹਦੀ ਬਾਅਦ ਇੱਕ partition ਹੋਈ। ਇਹਦੇ ਵਿੱਚ ਹਲੇ ਵੀ ਲਾਰਡ ਔਕਿਨਲੈਕ ਨੇ ਜਿਹੜੀ ਲਿਖਿਆ ਨਾ ਉੱਥੇ, ਉਹਨੇ ਕਿਹਾ ਮੈਨੂੰ 10 ਸਾਲ ਚਾਹੀਦੇ ਨੇ ਬ੍ਰਿਟਿਸ਼ ਆਰਮੀ ਨੂੰ ਫਿਰ ਹੁਣ ਬ੍ਰੇਕਅਪ ਕਰਨ ਦੇ, ਕਿਉਂਕਿ ਇਹਦੀ ਤੇ ਸਟਰਕਚਰ ਹੀ ਇਸ ਤਰ੍ਹਾਂ ਅਸੀਂ ਬਣਾਈ ਹੈ ਕਿ ਅਫਸਰ ਜਿਹੜੇ ਨੇ ਉਹ ਮਿਕਸਡ ਹੈਗੇ ਨੇ, ਹਰ ਆਰਮੀ ਦੀ ਯੂਨਿਟ ਵਿੱਚ ਹਿੰਦੂ ਮੁਸਲਿਮ ਸਿੱਖ ਸਾਰੇ ਇਨਵੋਲਵਡ ਨੇ। ਇਟ ਵਿਲ ਟੇਕ ਮੀ 10 years। ਉਹ ਵੀ ਮੈਂ ਪੂਰੀ ਡਿਟੇਲ ਦਿੱਤੀਆਂ ਨੇ ਜਿਹੜੀ ਹੈ ਨਾ ਪਾਕਿਸਤਾਨ ਦਾ ਗੈਰਜ਼ਨ ਸਟੇਟ, ਉਹ ਵੀ ਤੁਸੀਂ ਕਦੀ ਪੜ੍ਹ ਲੈਣਾ। ਉਹਦੇ 'ਚ ਹੈ ਕਿ ਫਿਰ ਮਾਊਂਟਬੈਟਨ ਸੇਜ਼ ਕਿ ਨਹੀਂ ਵੀ ਆਰ ਗੋਇੰਗ ਨਾਓ, ਯੂ ਹੈਵ ਟੂ ਡੂ ਇਟ ਨਾਓ। ਫਿਰ ਉਹਨੇ ਛੇਤੀ ਨਾਲ ਬ੍ਰਿਟਿਸ਼ ਇੰਡੀਅਨ ਆਰਮੀ ਦੀ ਦੋ ਕਰਤੀਆਂ, ਇੱਕ ਪਾਕਿਸਤਾਨ ਆਰਮੀ ਬਣੀ, ਇੱਕ ਇੰਡੀਅਨ ਆਰਮੀ ਬਣੀ। ਉਹਦੇ ਤੇ ਇੱਕ ਮਜ਼ੇ ਦੀ ਗੱਲ ਤੁਹਾਨੂੰ ਸੁਣਾ ਦਿਆਂ ਕਿ 3 ਜੂਨ ਨੂੰ ਜਦੋਂ ਇਹ ਪਲਾਨ ਅਨਾਉਂਸ ਹੋਇਆ
ਤੇ ਉਸ ਵੇਲੇ ਜਨਰਲ ਯਾਹਿਆ ਖਾਨ ਵਾਸ ਅ ਮੇਜਰ ਔਰ ਹੀ ਵਾਸ ਐਨ ਇੰਸਟਰਕਟਰ ਉੱਥੇ ਕੁਐਟਾ ਸਟਾਫ ਕਾਲਜ ਵਿੱਚ। ਸਟਾਫ ਕਾਲਜ ਵਿੱਚ ਸਾਰੇ ਅਫਸਰ ਆਉਂਦੇ ਸਨ ਉਸ ਜ਼ਮਾਨੇ 'ਚ ਟ੍ਰੇਨਿੰਗ ਲਈ। ਹਾਂਜੀ। ਤੇ ਉੱਥੇ ਬ੍ਰੇਕਅਪ ਪਾਰਟੀ ਹੋਈ। ਬ੍ਰੇਕਅਪ ਪਾਰਟੀ ਦਾ ਮਤਲਬ ਕੀ ਹੈ ਕਿ ਇਹ ਆਰਮੀ ਹੁਣ ਦੋ ਹੋ ਰਹੀਆਂ ਨੇ, ਬ੍ਰੇਕਅਪ ਤੇ ਲੈਟਸ ਡਿਪਾਰਟ ਪਾਰਟ ਐਜ਼ ਫਰੈਂਡਸ। ਤੇ ਇਹਨਾਂ ਦੇ ਜਿਹੜੇ ਇਮੀਡੀਏਟ ਸੁਪੀਰੀਅਰ ਸਨ ਕਰਨਲ ਵਰਮਾ, ਉਹਨਾਂ ਨੇ ਕਿਹਾ ਕਿ ਦੇਖੋ ਅਸੀਂ ਦੋਸਤ ਸਾਂ, ਕਲੋਜ਼ ਸਾਂ, ਇੱਕੋ ਯੂਨਿਟਸ ਵਿੱਚ, ਹੁਣ ਸਾਡੀ ਦੋ ਆਰਮੀਜ਼ ਬਣ ਰਹੀਆਂ ਨੇ, ਤੁਹਾਡਾ ਆਪਣਾ ਮੁਲਕ ਬਣ ਰਿਹਾ ਤੇ ਤੁਹਾਨੂੰ ਮੁਬਾਰਕ ਹੋਏ ਔਰ ਲੈਟਸ ਹੋਪ ਕਿ ਅਸੀਂ ਬਾਅਦ ਵਿੱਚ ਵੀ ਇਹ ਦੋਸਤੀ ਨੂੰ ਕਾਇਮ ਰੱਖੀਏ। ਮੇਜਰ Yahya at that time gets up and says, "Sir, what is there to celebrate today? Today is a day of mourning. ਅੱਜ ਤੇ ਮਾਤਮ ਕਰਨ ਦਾ ਦਿਨ ਹੈ, ਖੁਸ਼ੀ ਮਨਾਉਣ ਦਾ ਨਹੀਂ। Together we would have been a great power. Now we will start fighting one another." Now ਇਹ ਜਦੋਂ ਡਿਵੀਜ਼ਨ ਹੋ ਜਾਏਗੀ ਤੇ ਸਾਡੇ ਝਗੜੇ ਜੰਗਾਂ ਸ਼ੁਰੂ ਹੋ ਜਾਣਗੀਆਂ। ਔਰ ਹੋਇਆ ਉਹੀ ਜੋ ਯਾਹਿਆ ਖਾਨ ਨੂੰ ਨਜ਼ਰ ਆ ਰਿਹਾ ਸੀ ਜੰਗ ਦੇ ਬਾਅਦ। ਹੁਣ ਗੱਲ ਇਹ ਵੇ ਕਿ ਇੱਕ ਇੰਡੀਅਨ ਆਰਮੀ ਜਿਹਨੇ ਇਸ ਪੂਰੇ ਹਿੰਦੁਸਤਾਨ ਦੀ ਦਿਫਾ ਕਰਨੀ ਸੀ, ਹੋਇਆ ਕਿ 47 ਵਿੱਚ ਉਹਦੇ ਦੋ ਟੁਕੜੇ ਹੋ ਗਏ। ਔਰ ਉਸ ਦਿਨ ਤੋਂ ਬਾਅਦ ਅਹਿਮਦ ਰਜ਼ਾ ਜੀ ਔਰ ਬਾਕੀ ਸਾਰੇ ਸਾਥੀ ਜਿਹੜੇ ਸੁਣ ਰਹੇ ਨੇ, ਸਭ ਨੂੰ ਪਤਾ ਹੈ ਕਿ ਪਾਕਿਸਤਾਨ ਆਰਮੀ, ਇੰਡੀਅਨ ਆਰਮੀ ਨੇ ਆਰਮਜ਼ ਰੇਸ ਸ਼ੁਰੂ ਕਰਤੀ, 4 ਜੰਗਾਂ ਹੋਈਆਂ ਔਰ ਪਾਕਿਸਤਾਨ ਦਾ ਤੇ ਦਿਵਾਲੀਆ ਹੋ ਗਿਆ ਉਸ ਦੇ ਵਿੱਚ ਜਿਹੜਾ ਡਿਫੈਂਸ ਦੇ ਉੱਤੇ ਐਕਸਪੈਂਡ ਕਰਦੇ ਨੇ। ਹਾਂਜੀ, ਲਿਹਾਜ਼ਾ ਆਰਮੀ ਦੀ ਡਿਵੀਜ਼ਨ ਜਿਹੜੀ ਪੂਰੇ ਹਿੰਦੁਸਤਾਨ ਦੀ ਡਿਫੈਂਸ ਲਈ ਸੀ, ਉਹ ਇੱਕ ਦੂਸਰੇ ਦੇ ਆਫੈਂਸ ਲਈ ਤਿਆਰ ਹੋਣੀ ਸ਼ੁਰੂ ਹੋ ਗਈ ਔਰ ਉਹਦੇ ਵਿੱਚ ਨਿਊਕਲੀਅਰ ਵੈਪਨਸ ਆਏ। ਹੁਣ ਆ ਜਾਂਦੇ ਆ ਕਿ ਵਾਟ ਹੈਪਨਸ ਟੂ ਦ ਆਰਮੀ ਇਨ ਇੰਡੀਆ ਐਂਡ ਇਨ ਪਾਕਿਸਤਾਨ। ਹਾਂ, ਕਿਉਂਕਿ ਇਸ ਬੈਕਗ੍ਰਾਉਂਡ ਨੂੰ ਸਮਝਣ ਦੇ ਬਗੈਰ ਗੱਲ ਕੋਈ ਸਮਝ ਨਹੀਂ ਆਉਂਦੀ। ਬਿਲਕੁਲ ਸਹੀ, ਬਿਲਕੁਲ। ਹਾਂਜੀ, ਹੁੰਦਾ ਹੈ ਕਿ ਉਹਨਾਂ ਨੇ ਆਪਣੀ ਕਨਸਟੀਟਿਊਸ਼ਨ ਬਣਾ ਲਈ ਇਨ ਟਾਈਮ, ਇਲੈਕਸ਼ਨ ਕਰਾ ਲਏ। ਸ਼ੁਰੂ ਵਿੱਚ ਕਮਾਂਡਰ ਇਨ ਚੀਫ ਆਰਮੀ ਆਫ ਇੰਡੀਆ ਐਂਡ ਕਮਾਂਡਰ ਇਨ ਚੀਫ ਆਫ ਆਰਮੀ ਆਫ ਪਾਕਿਸਤਾਨ ਵਰ ਬੋਥ ਇੰਗਲਿਸ਼ਮੈਨ। ਜੀ ਹਾਂਜੀ, ਕਿਉਂਕਿ ਹਲੇ ਤੱਕ ਡੋਮੀਨੀਅਨ ਸਨ ਨਾ, ਜਦੋਂ ਤੱਕ ਇੰਡੀਪੈਂਡੈਂਟ ਨਹੀਂ ਹੁੰਦੇ ਤਾਂ ਦੇ ਆਰ ਸਟਿਲ ਅੰਡਰ ਦ ਬ੍ਰਿਟਿਸ਼ ਕਰਾਊਨ। ਠੀਕ ਹੈ, ਲੇਕਿਨ ਉਹਨਾਂ ਨੇ ਛੇਤੀ ਉਸ ਨੂੰ ਖਤਮ ਕਰਕੇ ਆਪਣੇ ਜਨਰਲ ਜਿਹੜੇ ਨੇ ਉਹਨਾਂ ਨੂੰ ਮਹਿਲ ਬਣਾਤਾ। ਆਈ ਥਿੰਕ ਜਨਰਲ ਕਰਿਆਪਾ ਵਾਸ ਦ ਫਰਸਟ ਕਮਾਂਡਰ ਇਨ ਚੀਫ। ਤੁਸੀਂ ਮੈਨੂੰ ਜੇ ਪਹਿਲੇ ਕਹਿੰਦੇ ਨਾ ਕਿ ਲਿਸਟ ਤੁਸੀਂ ਪੜ੍ਹ ਲਓ ਤੇ ਮੈਂ ਪੂਰੀ ਤਿਆਰੀ ਉਸ ਤਰ੍ਹਾਂ ਕਰ ਲੈਂਦਾ। ਅਸੀਂ ਓਵਰਆਲ ਇੱਕ ਰੋਲ ਜਿਹੜਾ ਹੁੰਦਾ ਰਿਹਾ ਹੈ ਉਹਦੇ ਤੇ ਗੱਲ ਕਰ। ਹਾਂ, ਇੱਧਰ ਸਾਡੇ ਜਿਹੜੇ ਨੇ ਨਾ ਜਨਰਲ ਮਸਰਵੀ ਬਣੇ, ਉਹ ਦੈਨ ਹੀ ਰਿਟਾਇਰਡ ਹਿਮਸੈਲਫ, ਔਰ ਜਨਰਲ ਗ੍ਰੇਸੀ ਬਣੇ। ਉਹਦੇ ਬਾਅਦ ਆਈ ਥਿੰਕ 51 ਵਿੱਚ ਅਯੂਬ ਖਾਨ became the first commander in chief of Pakistan. ਪਹਿਲੇ ਕਮਾਂਡਰ ਇਨ ਚੀਫ ਹੁੰਦੇ ਸਨ, ਚੀਫ ਆਫ ਆਰਮੀ ਸਟਾਫ 73 ਦੇ ਕਨਸਟੀਟਿਊਸ਼ਨ ਦੇ ਬਾਅਦ ਇਹ ਨਾਮ ਬਦਲੇ ਹੈ। ਠੀਕ ਹੈ, ਇੰਡੀਆ ਦੀ ਹੁਣ ਕਿਉਂਕਿ ਫਰੀडम ਸਟਰਗਲ ਪੂਰੀ 50 ਸਾਲ ਦੀ ਸੀ ਔਰ ਉਹਦੇ ਚ ਉਹਨਾਂ ਜਿਹੜੇ ਲੀਡਰ ਸਨ, ਪੜ੍ਹੇ ਲਿਖੇ, ਕਿਤਾਬਾਂ ਲਿਖੀਆਂ ਹੋਈਆਂ, ਜੇਲਾਂ ਕੱਟੀਆਂ ਹੋਈਆਂ। ਸੋ ਸ਼ੁਰੂ ਤੋਂ ਅੰਡਰ ਜਵਾਹਰ ਲਾਲ ਨਹਿਰੂ ਸੁਪਰੈਮੇਸੀ ਆਫ ਸਿਵਿਲੀਅਨ ਰੂਲ, ਲੋਕਤੰਤਰ ਯਾਨੀ ਲੋਕਾਂ ਦੀ ਹਕੂਮਤ ਜਿਹੜੀ ਹੈ ਉਹਦੀ ਬਾਲਾਦਸਤੀ ਕਾਇਮ ਹੋ ਗਈ, ਜਿਹੜੀ ਕਿ ਮਾਡਰਨ ਡੈਮੋਕ੍ਰੈਟਿਕ ਪੀਰੀਅਡ ਦਾ ਇੱਕ ਨੋਰਮ ਹੈਗਾ। ਇਸ ਤੋਂ ਜੋ ਨੋਰਮ ਨੂੰ ਤੁਸੀਂ ਦੂਸਰੀ ਪਾਸੇ ਜਾਂਦੇ ਹੋ, then you are not part of the modern setup, ਜਿਹਦੇ ਵਿੱਚ ਅਸੂਲ ਹੈ ਕਿ ਕਿਉਂਕਿ ਲੋਕਾਂ ਨੇ ਦੀ ਹਕੂਮਤ ਹੈ, ਉਹਨਾਂ ਦੀ ਕੀ ਕਹਿੰਦੇ ਨੇ ਸੁਪਰੈਮੇਸੀ, ਹਰ ਇੱਕ ਕੋਲ ਵੋਟ ਹੈਗਾ, ਉਹਨਾਂ ਦੀ ਇਲੈਕਟਿਡ ਗਵਰਨਮੈਂਟ ਹੀ ਫੈਸਲੇ ਕਰੇਗੀ। ਸੋ ਸਿੰਸ ਦੈਨ ਸ਼ੁਨੇ ਇੱਕ ਦੋ ਦਫਾ ਕੋਸ਼ਿਸ਼ ਵੀ ਕਿਸੇ ਜਨਰਲਾਂ ਨੇ ਕੀਤੀ, ਲੇਕਿਨ ਉਹਨਾਂ ਨੂੰ ਬੁਰੀ ਤਰ੍ਹਾਂ ਕ੍ਰਸ਼, ਮਤਲਬ ਦੇ ਵਰ ਡਿਸਮਿਸਡ ਔਰ ਕੋਈ ਸ਼ੋਰ ਨਹੀਂ ਮਚਿਆ। ਇੰਡੀਆ 'ਚ ਉਸ ਦੇ ਬਾਅਦ ਆਰਮੀ ਬੜੀ ਮਜ਼ਬੂਤ ਹੈ ਉਹਨਾਂ ਦੀ, ਹੁਣ ਤੇ ਚਾਈਨਾ ਦੇ ਵੀ ਨਾਲ ਉਹਨਾਂ ਨੂੰ ਬਹੁਤ ਸਪੈਂਡ ਕਰਨਾ ਪੈਂਦਾ ਹੈ, ਬਟ ਉਹਨਾਂ ਦੀ ਐਡਵਾਈਸ ਹਰ ਡਿਫੈਂਸ ਇਸ਼ੂ ਤੇ ਲਈ ਜਾਂਦੀ ਹੈ, ਇੰਟਰਨਲ ਪਾਲਿਸੀ ਤੇ ਵੀ ਲਈ ਜਾਂਦੀ ਹੈ।
ਸੋ ਇਹ ਨਹੀਂ ਕਿ ਉਹਨਾਂ ਦੀ ਆਰਮੀ ਨੂੰ ਕੋਈ ਕੰਸਲਟ ਨਹੀਂ ਕਰਦਾ, ਦੇ ਆਰ ਆਲਵੇਜ਼ ਕੰਸਲਟਡ, ਔਰ ਉਹਨਾਂ ਦੀ ਗੱਲ ਨੂੰ ਬਹੁਤ ਵੇਟ ਦਿੱਤਾ ਜਾਂਦਾ ਹੈ, ਬਟ ਫਾਈਨਲ ਡਿਸੀਜਨ ਇਜ਼ ਆਲਵੇਜ਼ ਵਿਦ ਦ ਪ੍ਰਾਈਮ ਮਿਨਿਸਟਰ ਆਫ ਇੰਡੀਆ। ਉਹਦੇ ਚ ਇੱਕ ਦਫਾ ਡਿਵੀਏਸ਼ਨ ਨਹੀਂ ਹੋਈ। 71 ਵਿੱਚ ਜਦੋਂ ਜਨਰਲ ਕੀ ਸਨ ਪਾਰਸੀ ਜਨਰਲ ਮਾਨਿਕ ਸ਼ਾਹ, ਉਹਨਾਂ ਨੇ ਕਿਧਰੀ ਬਿਆਨ ਦਿੱਤਾ ਕਿ ਇਹ ਤੇ ਵਿਕਟਰੀ ਮੇਰੀ ਹੈ, ਤੇ ਇੰਦਰਾ ਗਾਂਧੀ ਦੈਨ ਆਈ ਥਿੰਕ ਵਾਸ ਵੈਰੀ ਐਂਗਰੀ ਵਿਥ ਹਿਮ, ਔਰ ਬਾਅਦ ਵਿੱਚ ਉਹਨਾਂ ਨੂੰ ਪਤਾ ਨਹੀਂ ਫੀਲਡ ਮਾਰਸ਼ਲ ਬਣਾ ਕੇ ਵੀ ਬਸ ਖੁੱਡੇ ਲਾਈਨ ਲਾਤਾ। ਸੋ ਨੋ ਜਨਰਲ, ਔਰ ਉਹਨਾਂ ਨੇ 3 ਸਾਲ ਦਾ ਮਹਿਲ ਪੀਰੀਅਡ ਜਿਹੜਾ ਉਹ ਉਸ ਨੂੰ ਹੀ ਫੋਲੋ ਕਰਦੇ ਨੇ। ਉਹਨਾਂ ਨੇ ਕੋਈ ਆਰਮੀ ਲਈ ਖਾਸ ਪਰਕਸ ਨਹੀਂ ਰੱਖੇ ਹੋਏ। ਮੇਰਾ ਇਤਫਾਕ ਜਦੋਂ ਮੈਂ ਗੈਰੀਜ਼ਨ ਸਟੇਟ ਕਿਤਾਬ ਲਿਖ ਰਿਹਾ ਸਾਂ, ਤੇ ਉੱਥੇ ਜਾ ਕੇ ਮੈਨੂੰ ਇੰਡੀਅਨ ਆਫੀਸਰਸ ਨਾਲ ਵੀ ਗੱਲ ਕਰਨੀ ਪਈ। ਵਨ ਲੈਫਟੀਨੈਂਟ ਜਨਰਲ, ਜਿਹੜੇ ਕਿ ਉਹਨਾਂ ਦੀ ਜਿਸ ਤਰ੍ਹਾਂ ਸਾਡੀ ਹੈ ਨਾ ਕੀ ਕਹਿੰਦੇ ਨੇ ਯਾਰ, ਆਰਮੀ ਮਿਲਟਰੀ ਇੰਟੈਲੀਜੈਂਸ, MIB ਜਾਂ ਕੀ ਜੋ ਹੈ, ਉਹਦੇ ਬਾਦਲ ਹੀ ਉਹ ਸਨ। ਤੇ ਉਹ ਇੱਕ ਹਾਈ ਰਾਈਜ਼ ਬਿਲਡਿੰਗ ਨਹੀਂ, ਜਿਹੜੀ ਸਾਡੇ ਹੁਣ ਫਲੈਟ ਬਣਦੇ ਜਾ ਰਹੇ ਨੇ, ਹੀ ਵਾਸ ਲਿਵਿੰਗ ਔਨ ਦ 6th ਫਲੋਰ। ਇੱਕ ਫਲੈਟ ਵਿੱਚ ਰਹਿੰਦੇ ਸਨ, ਠੀਕ ਹੈ, ਉਹਨਾਂ ਦਾ ਫਲੈਟ ਵੈਲ ਡੈਕੋਰੇਟਡ ਸੀ, ਇਹ ਉਹ, ਬਟ ਇੱਕ ਅਪਾਰਟਮੈਂਟ। 2 ਮੇਜਰ ਜਨਰਲ ਦੇ ਘਰਾਂ ਮੈਂ ਗਿਆ, ਘਰਾਂ 'ਚ ਗਿਆ, ਖੁਦਾ ਦੀ ਕਸਮ ਉਹ ਇੰਨੇ ਆਰਡਨਰੀ ਘਰ ਸਨ, ਔਰ ਜਿਹੜੀ ਉਹਨਾਂ ਦੀ ਕਾਰਾਂ ਪੁਰਾਣੀਆਂ, ਜਿਹੜੀ ਮੈਨੂੰ ਮਤਲਬ ਆਉਣ ਜਾਣ ਵਿੱਚ ਮੈਨੂੰ ਉਹਨਾਂ ਦਾ ਇੰਟਰਵਿਊ ਵੀ ਕੀਤਾ, ਵੈਰੀ ਆਰਡਨਰੀ ਸਟੈਂਡਰਡ ਆਫ ਲਿਵਿੰਗ। ਇੱਕ ਬ੍ਰਿਗੇਡੀਅਰ ਜਿਹੜੇ ਸਨ, ਜਿਹੜਾ ਉਹਨਾਂ ਦਾ ਪਿੱਛੋਂ ਸਾਡੇ ਫੁਲਾ ਜਿਹੜਾ ਹੈ ਤਹਿਸੀਲ ਗੁਜਰਾਤ ਦੀ, ਉੱਥੋਂ ਦੀ ਫੈਮਿਲੀ ਨਈਅਰ, ਉਹਨਾਂ ਦੇ ਜਦੋਂ ਮੈਂ ਘਰ ਗਿਆ ਤੇ ਪਤਾ ਲੱਗਾ ਕਿ ਉਹ ਤੇ ਉਹਨਾਂ ਦੀ ਬੀਵੀ ਨੇ ਪੈਸੇ ਜੋੜ ਕੇ ਸਾਰੀ ਆਪਣੀ, ਤੇ ਨੋਇਡਾ ਦੇ ਇੱਕ ਇਲਾਕੇ ਛੋਟੇ ਨਾਲ ਕਰ ਲਿਆ ਸੀ, ਜਿਹਦੇ ਵਿੱਚ ਮੈਂ ਉਹਨਾਂ ਦਾ ਵੀ ਇੰਟਰਵਿਊ ਕੀਤਾ। ਸੋ ਦ ਇੰਡੀਆ ਦੇ ਵਿੱਚ ਸੁਪਰੈਮੇਸੀ ਆਫ ਸਿਵਿਲੀਅਨ ਰੂਲ ਵਾਸ ਐਸਟੈਬਲਿਸ਼ਡ ਐਂਡ ਨੈਵਰ ਬ੍ਰੋਕਨ। ਉਹਨਾਂ ਦੇ ਵਿੱਚ ਕੋਈ ਬਗਾਵਤ ਦਾ ਜ਼ਿਕਰ ਕਿਧਰੀ ਵੀ ਨਹੀਂ ਹੈਗਾ, ਜਾਂ ਹਕੂਮਤ ਨੂੰ ਓਵਰਥਰੋ ਕਰਨ ਦਾ ਕਿਧਰੀ ਨਹੀਂ ਹੈਗਾ। ਉਹਨਾਂ ਨੂੰ ਜੇ ਕੋਈ ਮੁਸ਼ਕਲ ਡਿਊਟੀ ਵੀ ਦਿੱਤੀ ਗਈ ਹੈ, ਜਿਸ ਤਰ੍ਹਾਂ ਗੋਲਡਨ ਟੈਂਪਲ ਤੇ ਅਟੈਕ, ਤੇ ਆਰਮੀ ਨੇ ਉਹ ਪੂਰਾ ਕੀਤਾ ਹੈਗਾ, ਬਿਕੋਜ਼ once the elected government gives you the orders, you have to do it। ਅਲਬੱਤਾ ਸਿਆਚਨ ਦੇ ਉੱਤੇ ਔਰ ਇਹ ਸਾਰਾ ਜਿਹੜਾ ਲਾਈਨ ਆਫ ਕੰਟਰੋਲ ਤੇ ਉਹ ਪੂਰੀ ਐਡਵਾਈਸ ਲੈਂਦੇ ਨੇ ਆਪਣੇ ਜਨਰਲਸ ਤੋਂ, ਔਰ ਉਹਦੇ ਬਾਅਦ ਪਾਲਿਸੀ ਬਣਦੀ ਹੈ, ਵਿਚ ਇਜ਼ ਵੈਰੀ ਨੈਚੁਰਲ। ਪੈਂਟਾਗਨ ਇਜ਼ ਆਲਵੇਜ਼ देयर ਟੂ ਐਡਵਾਈਸ ਦ ਅਮਰੀਕਨ। ਸੋ ਇਹ ਜੇ ਪਾਕਿਸਤਾਨ ਵਿੱਚ ਹੋ ਜਾਂਦਾ ਤੇ ਇੱਕੋ ਹੀ ਲੈਵਲ ਦੀ ਡਿਵੈਲਪਮੈਂਟ ਹੁੰਦੀ। ਲੇਕਿਨ ਪਾਕਿਸਤਾਨ ਦੀ ਟ੍ਰੈਜਡੀ ਕੀ ਸੀ ਕਿ ਨਾ ਇੱਥੇ ਕੋਈ ਇਲੈਕਸ਼ਨ ਹੋਇਆ ਅੰਟਿਲ 1970, ਨਾ ਕਦੀ ਇਹਨਾਂ ਨੇ ਕਨਸਟੀਟਿਊਸ਼ਨ ਕੋਈ ਟਾਈਮ ਵਿੱਚ ਬਣਾਈ। 56 ਜੇ ਬਣੀ ਵੀ ਤੇ ਉਹ ਇੰਪਲੀਮੈਂਟ ਨਹੀਂ ਹੋ ਸਕੀ। ਔਰ ਇਸ ਦੌਰਾਨ ਕਿਉਂਕਿ ਆਈ ਐਮ ਨਾਓ 75, ਮੈਨੂੰ ਯਾਦ ਹੈ ਉਹ ਲਾਹੌਰ ਦੇ ਦਿਨ ਕਿ ਮੈਂ 11 ਸਾਲ ਦਾ ਸਾਂ ਕਿ ਜਦੋਂ ਅਯੂਬ ਖਾਨ ਨੇ ਪਹਿਲੀ ਦਫਾ ਉਹ ਟੇਕ ਓਵਰ ਕੀਤਾ, ਮਾਰਸ਼ਲ ਲਾਅ ਲੱਗਾ, ਤੇ ਲੋਕ ਛਾਲਾ ਮਾਰਦੇ ਫਿਰਦੇ ਸਨ, ਭੰਗੜਾ ਪਾਉਂਦੇ ਫਿਰ ਸਨ ਕਿ ਸ਼ੁਕਰ ਹੈ ਪਾਕਿਸਤਾਨ ਹੁਣ ਬਚ ਜਾਏਗਾ। ਉਹਦੀ ਵਜ੍ਹਾ ਹੈ ਕਿ ਉਸ ਤੋਂ ਪਹਿਲੇ ਫਲੱਡਸ ਵੀ ਆਏ, ਫੂਡ ਕ੍ਰਾਈਸਿਸ ਵੀ ਸੀ, ਔਰ ਗਵਰਨਮੈਂਟਸ ਕੋਈ ਬਣਦੀ ਨਹੀਂ ਸੀ, ਟੁੱਟ ਜਾਂਦੀ ਸੀ। ਉਧਰ ਲਿਆਕਤ ਅਲੀ ਖਾਨ ਦਾ ਕਤਲ ਵੀ ਹੋ ਗਿਆ, ਉਹਦੇ ਬਾਅਦ ਪੰਜਾਬ ਵਿੱਚ NTM ਦੀਆਂ ਰਾਈਟਸ ਵੀ 53 ਚ ਹੋਈ, ਗੋਲੀ ਵੀ ਚੱਲੀ, ਲੋਕ ਮਾਰੇ ਵੀ ਗਏ। ਔਰ ਜਿਹੜੀ ਇਲੈਕਟਿਡ ਗਵਰਨਮੈਂਟ ਸੀ, ਤੁਹਾਨੂੰ ਪਤਾ ਹੈ NTM ਦੀਆਂ ਰਾਈਟਸ ਵਿੱਚ ਮੁਸਲਿਮ ਲੀਗ ਇਨਵੋਲਵ ਸੀ, ਦੌਲਤਾਨਾ ਦੀ। ਇਟਸ ਆਲ ਔਨ, ਤੁਸੀਂ ਮੁਨੀਰ ਰਿਪੋਰਟ ਪੜ੍ਹ ਲਓ। ਯਾਨੀ ਜਿਹੜੀ ਰੂਲਿੰਗ ਪਾਰਟੀ ਉਹਦੇ ਆਪਣੀ ਪੰਜਾਬ ਦਾ ਸੈਕਸ਼ਨ ਉਹਦੇ ਚ ਇਨਵੋਲਵਡ ਹੈ, ਤੇ ਤੁਸੀਂ ਲਾਅ ਐਂਡ ਆਰਡਰ ਤੇ ਖੁਦ ਬ੍ਰੇਕ ਕਰ ਰਹੇ ਹੋ। ਹਾਂਜੀ, ਇਨ ਹਾਲਾਤ ਵਿੱਚ ਔਰ ਇੱਕ ਦੋ ਇਨਸੀਡੈਂਟ ਵੀ ਹੋਏ ਸਨ। ਮਸਲਨ ਸੈਪਟੈਂਬਰ 58 ਵਿੱਚ ਮੇਰੇ ਹਾਲ ਈਸਟ ਪਾਕਿਸਤਾਨ ਦੀ ਜਿਹੜੀ ਅਸੈਂਬਲੀ ਸੀ, ਉਹਦੇ ਸਪੀਕਰ, ਡਿਪਟੀ ਸਪੀਕਰ ਸ਼ਾਹਿਦ ਅਲੀ ਨੂੰ ਆਪੋਜੀਸ਼ਨ ਨੇ ਮਾਰ ਕੇ ਨਾ, ਉਹ ਜਿਹੜੇ ਹੁੰਦੇ ਨੇ ਮਾਈਕ੍ਰੋਫੋਨ ਦੇ ਹੈਡ, ਉਹ ਵਿਚਾਰਿਆਂ ਨੂੰ ਇੰਨਾ ਬੁਰੀ ਤਰ੍ਹਾਂ ਇੰਜਰ ਕੀਤਾ, ਹੀ ਡਾਈਡ ਅ ਫਿਊ ਡੇਜ਼ ਲੇਟਰ। ਇੱਧਰ ਹੀ ਕਤਲ ਹੋ ਗਿਆ ਸੀ ਡਾਕਟਰ ਖਾਨ ਸਾਹਿਬ ਦਾ, ਜਿਹੜੇ ਵੱਡੇ ਭਾਈ ਸਨ ਅਬਦੁਲ ਗਫਾਰ ਖਾਨ ਦੇ। ਉਹ ਵੈਸਟ ਪਾਕਿਸਤਾਨ ਇਹਨਾਂ ਨੇ ਬਣਾ ਛੱਡਿਆ ਸੀ 55 ਵਿੱਚ 1 ਯੂਨਿਟ,
ਉਹਦੇ ਫਰਸਟ ਚੀਫ ਮਿਨਿਸਟਰ ਵੀ ਰਹੇ ਸਨ। ਇਹ ਕਤਲ ਦੀ ਬੈਕਗ੍ਰਾਉਂਡ ਸਮਝ ਨਹੀਂ ਆਈ ਕਿਸ ਤਰ੍ਹਾਂ ਹੋਇਆ, ਪੋਲੀਟੀਕਲ ਹੈ ਜਾਂ ਕੁਝ ਕਹਿੰਦੇ ਨੇ ਪਰਸਨਲ ਹੈ, ਬਟ ਆਲ ਥੀਸ ਥਿੰਗਸ ਵਰ ਸ਼ੌਕਿੰਗ ਨਿਊਜ਼। ਔਰ ਲੱਗਦਾ ਸੀ ਲਾਅ ਐਂਡ ਆਰਡਰ ਬਿਲਕੁਲ ਨਹੀਂ ਹੈਗਾ, ਬੁਰਾ ਹਾਲ ਹੈ। ਤੇ ਪਹਿਲੇ ਮਿਲਟਰੀ ਕੂ ਨੂੰ ਵੈਲਕਮ ਕੀਤਾ ਗਿਆ, ਔਰ ਅਯੂਬ ਖਾਨ ਦਾ ਜਿਹੜਾ ਪਹਿਲਾ ਪੀਰੀਅਡ ਹੈ ਉਹਦੇ 'ਚ ਉਹਨਾਂ ਨੇ ਐਬਡੋ ਲਗਾ ਕੇ ਜਿਹੜੇ ਕਰਪਟ ਸਿਵਲ ਸਰਵੈਂਟ ਸਨ ਔਰ ਪੋਲੀਟੀਸ਼ੀਅਨਸ ਤੇ ਉਹਨਾਂ ਤੇ ਬੈਨ ਵੀ ਲਾਤਾ। ਔਰ ਸ਼ੁਰੂ ਵਿੱਚ ਤੇ ਡਿਵੈਲਪਮੈਂਟ ਵੀ ਬੜੀ ਹੋਈ। ਵਰਲਡ ਬੈਂਕ ਨੇ ਰਿਪੋਰਟ ਵੀ ਲਿਖੀ, ਗੁਸਤਾਫ ਪਾਪਰਨਕ ਨੇ, ਕਿ ਅਯੂਬ ਖਾਨ ਇਜ਼ ਅ ਮਾਡਰਨਾਈਜ਼ਰ। ਉਹ ਜਦੋਂ ਆਇਆ ਤੇ ਉਹਨਾਂ ਦੀ ਆਰਗੂਮੈਂਟ ਇਹ ਸੀ ਕਿ ਇਹ ਜਿਹੜੇ ਹੈਗੇ ਨਾ ਮੁਲਕ ਪਾਕਿਸਤਾਨ ਜੈਸੇ ਔਰ ਕਈ ਹੋਰ ਮੁਸਲਮਾਨਾਂ ਦੇ ਖਾਸ ਤੌਰ ਤੇ, ਇਹਨਾਂ 'ਚ ਇੱਕ ਐਜੂਕੇਟਿਡ ਮਿਡਲ ਕਲਾਸ ਨਹੀਂ ਹੈਗੀ ਜਿਹੜੀ ਕਿ ਸੈਕੂਲਰ ਲਿਬਰਲ ਸੋਚ ਰੱਖਦੀ ਹੈ। ਇਹਨਾਂ 'ਚ ਜਾਂ ਟ੍ਰਾਈਬਲਸ ਹੈਗੇ ਨੇ, ਜਾਂ ਇਹਨਾਂ 'ਚ ਲੈਂਡਲॉर्ड्स ਹੈਗੇ ਨੇ, ਔਰ ਜਾਂ ਫਿਰ ਗਰੀਬ ਪੈਜ਼ੈਂਟਰੀ ਹੈ ਔਰ ਬਾਕੀ ਲੋਕ ਨੇ। ਲਿਹਾਜ਼ਾ ਜਿਹੜੇ ਪੜ੍ਹੇ ਲਿਖੇ ਲੋਕ ਨੇ ਉਹ ਆਪਣਾ ਕਰੀਅਰ ਆਰਮੀ ਦੇ ਜ਼ਰੀਏ ਅੱਗੇ ਲਿਜਾਂਦੇ ਨੇ। ਲਿਹਾਜ਼ਾ ਅਯੂਬ ਖਾਨ ਜਿਹੜਾ ਹੈ ਉਹ ਇੱਕ ਮਾਡਰਨ ਪਾਕਿਸਤਾਨ ਬਣਾਉਣ ਵੱਲ, ਇਹ ਮਤਲਬ ਵਰਲਡ ਬੈਂਕ ਦੀ ਉਦੋਂ ਪੋਜ਼ਿਟਿਵ ਰਿਪੋਰਟ ਹੈ। ਲੇਕਿਨ ਸੈਮੂਅਲ ਪੀ ਹੰਟਿੰਗਟਨ ਜਿਹੜੇ ਬਹੁਤ ਵੱਡੇ ਸਕਾਲਰ ਨੇ ਜਿਨ੍ਹਾਂ ਨੇ ਕਲੈਸ਼ ਆਫ ਸਿਵਲਾਈਜੇਸ਼ਨਸ ਲਿਖੀ ਹੈ, ਉਹਨਾਂ ਨੇ ਵੀ ਇਹਦੀ ਤਾਰੀਫ ਕਰਦੇ ਹੋਏ ਕਿਹਾ ਕਿ ਲੇਕਿਨ ਇਹ ਵੀ ਹੈ ਕਿ ਜਿਹੜੀ ਆਰਮੀ ਜ਼ਿਆਦਾ ਦੇਰ ਸਿਆਸਤ ਵਿੱਚ ਰਹਿ ਜਾਏ ਉਹ ਕਰਪਟ ਹੋ ਜਾਂਦੀ ਹੈ, ਉਹ ਉਸੇ ਦਾ ਹਿੱਸਾ ਹੋ ਜਾਂਦੀ ਹੈ। ਸੋ ਪਾਕਿਸਤਾਨ ਦਾ ਕੀ ਹੋਇਆ ਆਫਟਰ 65 ਵਾਰ, ਅਯੂਬ ਖਾਨ ਤੇ ਉਹਦੇ ਖਾਨਦਾਨ ਤੇ ਰਾਈਟਲੀ ਰੋਂਗਲੀ ਇਲਜ਼ਾਮ ਲੱਗਣਾ ਸ਼ੁਰੂ ਹੋਤਾ ਕਿ ਬਾਈ 22 ਫੈਮਲੀਜ਼ ਰੂਲ ਪਾਕਿਸਤਾਨ, ਇਹ ਉਹ ਫੈਕਟ ਵੀ ਹੈ ਸੀ, ਕਿਉਂਕਿ ਇਹਨਾਂ ਨੇ ਪਿਓਰ ਕੈਪੀਟਲਿਜ਼ਮ ਦੇ ਉੱਤੇ ਜ਼ੋਰ ਦਿੱਤਾ। ਇੰਡੀਆ ਦੇ ਵਿੱਚ ਜਵਾਹਰ ਲਾਲ ਨਹਿਰੂ ਨੇ ਇਕੁਆਲਿਟੀ ਪ੍ਰਮੋਟ ਕਰਨ ਤੇ ਜ਼ਿਆਦਾ ਜ਼ੋਰ ਦਿੱਤਾ ਔਰ ਕੰਟਰੋਲ ਕੀਤਾ ਆਪਣੀ ਇੰਡਸਟਰੀਲਾਈਜੇਸ਼ਨ ਨੂੰ। ਉਹਦੇ ਨਾਲ ਉਹਨਾਂ ਦਾ ਰੇਟ ਆਫ ਗਰੋਥ ਸਾਡੇ ਤੋਂ ਹਾਫ ਸੀ। ਵੈਸੇ ਪਾਕਿਸਤਾਨ ਵਾਸ ਗੋਇੰਗ ਅਹੈਡ ਐਜ਼ ਅ ਸਕਸੈਸਫੁਲ ਮਾਡਲ ਆਫ ਕੈਪੀਟਲਿਜ਼ਮ ਅੰਡਰ ਅਯੂਬ ਖਾਨ। ਪੰਗਾ ਲੈ ਲਿਆ ਇਹਨਾਂ ਨੇ ਕਸ਼ਮੀਰ ਵਾਰ ਦਾ, ਉਹਦੇ 'ਚ ਫਿਰ ਵਰਲਡ ਬੈਂਕ ਦੀ ਵੀ ਫੰਡਿੰਗ ਖਤਮ ਹੋ ਗਈ ਤੇ ਅਮਰੀਕਨ ਜਿਹੜੀ ਸੀ ਉਹਨਾਂ ਨੇ ਵੀ ਆਪਣੇ ਵਿਡਰਾ ਕਰ ਲਿਆ। ਉਹਨਾਂ ਨੇ ਕਿਹਾ ਇਹਨਾਂ ਨੂੰ ਤਿਆਰ ਅਸੀਂ ਕੀਤਾ ਸੀ ਕਿਸੇ ਹੋਰ ਕੰਮ ਲਈ, ਇਹ ਇੰਡੀਆ ਦੇ ਨਾਲ ਜੰਗ ਕਰ ਬੈਠੇ ਨੇ। ਕਿਉਂਕਿ ਅਮਰੀਕਨ ਪਾਲਿਸੀ ਹਮੇਸ਼ਾ ਰਹੀ ਹੈ ਕਿ ਸਾਊਥ ਏਸ਼ੀਆ 'ਚ ਦ ਮੇਜਰ ਪਾਵਰ ਇਜ਼ ਇੰਡੀਆ, ਐਂਡ ਰਾਈਟਲੀ ਸੋ। ਉਹ ਵੱਡਾ ਮੁਲਕ ਹੈ ਔਰ ਉਹਨਾਂ ਦੀ ਕਨਸਟੀਟਿਊਸ਼ਨ ਵੀ ਉਹਨਾਂ ਨੂੰ ਅਪੀਲ ਕਰਦੀ ਸੀ ਕਿ ਸੈਕੂਲਰ ਹੈ। ਸਾਡਾ ਤੇ ਪਤਾ ਹੀ ਨਹੀਂ ਸੀ ਨਾ ਕਿ ਅਸੀਂ ਕਰਨਾ ਕੀ ਚਾਹੁੰਦੇ ਆ, ਕਦੀ ਇਸਲਾਮਿਕ ਤੇ ਕਦੀ ਡੈਮੋਕ੍ਰੈਟਿਕ ਇਸਲਾਮ, ਇਹ ਉਹ ਤੁਸੀਂ ਸਾਡੀ ਕਨਸਟੀਟਿਊਸ਼ਨ ਦਾ ਦੇਖ ਲਓ। ਵਨਸ ਅਯੂਬ ਖਾਨ ਕੇਮ ਇਨਟੂ ਪਾਵਰ, ਔਰ ਹੋਇਆ ਐਸੀ ਕਿ ਪਾਕਿਸਤਾਨ ਬਣਨ ਦੇ ਬਾਅਦ ਇਹਨਾਂ ਨੇ ਜਿੰਨੀ ਵੀ ਗਵਰਨਮੈਂਟ ਸਨ ਇਨਕਲੂਡਿੰਗ ਕਾਇਦੇ ਆਜ਼ਮ, ਉਹਨਾਂ ਨੇ ਇਸਫਾਨੀ ਨੂੰ ਭੇਜ ਛੱਡਿਆ ਸੀ ਕਿ ਤੁਸੀਂ ਅਮਰੀਕਾ ਕੇ ਸਾਨੂੰ ਤੁਸੀਂ ਬਣਨ ਦਿਓ, ਐਜ਼ ਮੁਸਲਿਮਸ ਅਸੀਂ ਤੁਹਾਡੇ ਫਰੰਟਲਾਈਨ ਸਟੇਟ ਹੋਵਾਂਗੇ ਅਗੇਂਸਟ ਦ ਸੋਵੀਅਤ ਯੂਨੀਅਨ, ਐਂਡ ਵੀ ਕੈਨ ਸਰਵ ਯੋਰ ਇੰਟਰਸਟ ਇਨ ਦ ਮਿਡਲ ਈਸਟ, ਜਿੱਥੇ ਤੁਹਾਡੇ ਆਇਲ ਇੰਟਰਸਟ ਨੇ, ਕਿ ਤਾਂ ਕਿ ਸੋਵੀਅਤ ਯੂਨੀਅਨ ਦਾ ਇੰਟਰਸਟ ਉੱਥੇ ਨਾ ਬਣੇ। ਅਸੀਂ ਕਿਉਂਕਿ ਮੁਸਲਮਾਨ ਹਾਂ, ਸਾਡੇ ਕਲਚਰਲ ਲਿੰਕਸ ਵੀ ਹਨ। ਦਿਸ ਇਜ਼ ਆਲ ਔਨ ਪੇਪਰ ਐਂਡ ਨੋਬਡੀ ਕੈਨ ਡਿਨਾਈ ਇਟ। ਠੀਕ ਹੈ, ਤੇ 54 ਔਰ 59 ਵਿੱਚ ਮਿਲਟਰੀ ਪੈਕਟ ਹੋਏ ਅਮਰੀਕਾ ਦੇ ਨਾਲ। ਅਸੀਂ ਸੇਟੋ ਸਾਊਥ ਈਸਟ ਏਸ਼ੀਆ ਟ੍ਰੀਟੀ ਆਰਗੇਨਾਈਜੇਸ਼ਨ ਜੁਆਇਨ ਕਰ ਲਈ, ਅਸੀਂ ਸੈਂਟੋ ਵੀ ਕਰ ਲਈ, ਸੈਂਟਰਲ ਵਟਐਵਰ ਟ੍ਰੀਟੀ ਆਰਗੇਨਾਈਜੇਸ਼ਨ। ਦੋਨੋਂ ਪਾਸੇ ਅਸੀਂ ਆਪਣੇ ਆਪ ਨੂੰ ਵੈਸਟਰਨ ਅਲਾਈਅੰਸਸ ਅਗੇਂਸਟ ਕਮਿਊਨਿਜ਼ਮ ਦੇ ਅਸੀਂ ਹਿੱਸਾ ਵੀ ਬਣ ਗਏ। ਅਲਬੱਤਾ 65 ਵਾਰ ਦੇ ਬਾਅਦ ਭੁੱਟੋ ਸਾਹਿਬ ਨੇ ਚਾਈਨਾ ਨੂੰ ਵੀ ਕਲਟੀਵੇਟ ਕਰਨਾ ਸ਼ੁਰੂ ਕਰਤਾ। ਉਹਦੇ ਵਿੱਚ ਬੈਕਗ੍ਰਾਉਂਡ ਇਹ ਵੇ ਕਿ ਅਮਰੀਕਨਸ ਨੂੰ ਉਹ ਪਸੰਦ ਤੇ ਨਹੀਂ ਆਇਆ, ਲੇਕਿਨ ਉਹਨਾਂ ਦੀ ਕੋਸ਼ਿਸ਼ ਸੀ ਕਿ ਸੋਵੀਅਤ ਯੂਨੀਅਨ ਔਰ ਚਾਈਨਾ ਦੇ ਵਿੱਚ ਜਿਹੜੀ ਦੜਾੜ ਹੈ 61 ਤੋਂ ਉਹ ਹੋਰ ਜ਼ਿਆਦਾ ਲੰਬੀ ਹੋ ਜਾਏ। ਤੇ ਉਹਨਾਂ ਨੇ ਕਿਹਾ ਜੇ ਪਾਕਿਸਤਾਨ ਚਾਈਨਾ ਨਾਲ ਜਾਂਦਾ ਤੇ ਸੋਵੀਅਤ ਯੂਨੀਅਨ ਦੇ ਖਿਲਾਫ ਹੀ ਜਾਏਗਾ ਨਾ, ਐਂਡ ਦਿਸ ਇਜ਼ ਟਰੂ। ਸਾਡੇ ਉੱਥੋਂ ਇੱਕ ਉਹ U2 ਗੈਰੀ ਪਾਵਰ ਨੇ ਉਡਾਇਆ ਸੀ, ਜਿਨ੍ਹਾਂ ਨੂੰ ਉਹਨਾਂ ਨੇ ਸ਼ੂਟ ਡਾਊਨ ਕਰਤਾ ਸੀ ਔਰ ਵਾਰਨ ਕੀਤਾ ਸੀ ਪਾਕਿਸਤਾਨ ਨੂੰ ਕਿ ਅਸੀਂ ਪਿਸ਼ਾਵਰ ਦੀ ਜਿਹੜੀ ਬੇਸ ਹੈ ਨਾ, ਵੱਡਾ ਬੇਰ, ਅਸੀਂ ਉਡਾ ਦੇਵਾਂਗੇ ਉਹਨਾਂ ਨੂੰ। ਇਹ ਖਰੁਸ਼ਚੋਵ ਨੇ ਕਿਹਾ ਸੀ। ਸੋ ਪਾਕਿਸਤਾਨ ਅਮਰੀਕਾ ਦਾ, ਉਹ ਖੁਦ ਕਹਿੰਦੇ ਸਨ ਵੀ ਆਰ ਦ ਮੋਸਟ ਐਲਾਈਜ਼ ਆਫ ਦ ਅਮਰੀਕਨਸ, ਦਿਸ ਇਜ਼ ਔਨ ਰਿਕਾਰਡ, ਆਈਵ ਕੋਟਡ। ਹੁਣ ਹੁੰਦਾ ਕੀ ਹੈ, ਅਯੂਬ ਖਾਨ ਫਾਈਨਲੀ ਉਹਦੇ ਖਿਲਾਫ, ਕਿਉਂਕਿ ਉਹ 65 ਵਾਰ ਕਸ਼ਮੀਰ ਅਸੀਂ ਜਿੱਤ ਨਹੀਂ ਸਕੇ ਤੇ ਮੂਵਮੈਂਟ ਉਹਦੇ ਖਿਲਾਫ ਸ਼ੁਰੂ ਹੋ ਗਈ ਕਿ
ਜਿਸ ਲਈ ਜੰਗ ਲੜੀ ਸੀ ਉਹ ਤੇ ਨਾਕਾਮ ਹੋਈ ਹੈ, ਤੇ ਭੁੱਟੋ ਸਾਹਿਬ ਨੇ ਉਹ ਸਾਰਾ ਮਲਬਾ ਜਿਹੜਾ ਹੈ ਉਹ ਅਯੂਬ ਖਾਨ ਤੇ ਪਾਤਾ, ਔਰ ਅਯੂਬ ਖਾਨ ਦਾ ਫਾਲ ਹੋ ਗਿਆ। ਫਿਰ 79 ਵਿੱਚ ਬਜਾਏ ਕਿ ਇੱਕ ਇਲੈਕਸ਼ਨ ਹੋ ਜਾਂਦਾ, ਯਾਹਿਆ ਖਾਨ ਟੁਕ ਓਵਰ ਮਾਰਚ 19 ਆਈ ਥਿੰਕ 69। ਉਹਨੇ ਫਿਰ ਇੱਕ ਸਾਲ ਦੇ ਵਿੱਚ ਪਾਕਿਸਤਾਨ ਦੇ ਫ੍ਰੀ ਐਂਡ ਫੇਅਰ ਇਲੈਕਸ਼ਨਸ ਕਰਾਏ। ਉਸ ਇਲੈਕਸ਼ਨ ਨੂੰ ਸਾਡੇ ਆਰਮੀ ਵਾਲਿਆਂ ਨੂੰ ਵੀ ਕਬੂਲ ਨਹੀਂ ਸੀ ਉਹਦਾ ਰਿਜ਼ਲਟ, ਤੇ ਨਾ ਸਾਡੀ ਭੁੱਟੋ ਸਾਹਿਬ ਔਰ ਜਮਾਤ ਇਸਲਾਮੀ ਔਰ ਮੁਸਲਿਮ ਲੀਗ ਜਿਹੜੀਆਂ ਵੈਸਟ ਪਾਕਿਸਤਾਨੀ ਸਨ ਉਹਨਾਂ ਨੂੰ ਪਸੰਦ ਸੀ। ਤੇ ਉਹ ਪਾਕਿਸਤਾਨ ਫਿਰ ਟੁੱਟ ਗਿਆ। ਜਦ ਟੁੱਟ ਗਿਆ ਤੇ ਫਿਰ ਆਰਮੀ ਬੈਕਗਰਾਉਂਡ ਹੀ ਚਲੀ ਗਈ, ਭੁੱਟੋ ਸਾਹਿਬ ਪਾਵਰ ਵਿੱਚ ਆ ਗਏ। ਭੁੱਟੋ ਸਾਹਿਬ ਨੇ ਬਜਾਏ ਵੈਸਟ ਪਾਕਿਸਤਾਨ ਜਿਹੜਾ ਰਹਿ ਗਿਆ ਸੀ ਉਹਨੂੰ ਕੰਸੋਲੀਡੇਟ ਕਰਦੇ ਕਨਸਟੀਟਿਊਸ਼ਨ ਆਫ 73 ਦੇ ਮੁਤਾਬਿਕ। ਇੱਧਰ ਕਨਸਟੀਟਿਊਸ਼ਨ ਬਣੀ, ਉਧਰ ਹੀ ਝਗੜਾ ਕਰਤਾ ਸ਼ੁਰੂ ਨੈਪ ਔਰ JUI ਦੀ ਹਕੂਮਤ ਨਾਲ ਫਰੰਟੀਅਰ ਵਿੱਚ ਔਰ ਬਲੋਚਿਸਤਾਨ ਵਿੱਚ, ਤੇ ਉਹਨਾਂ ਦੇ ਸਾਰੇ ਲੀਡਰਸ ਨੂੰ ਚੁੱਕ ਕੇ ਜੇਲ੍ਹਾਂ 'ਚ ਪਾਤਾ, ਜਿਹਦੇ 'ਚ ਹੈਦਰਾਬਾਦ ਕੰਸਪੀਰੇਸੀ ਕੇਸ ਚੱਲਦਾ ਰਿਹਾ। ਹਾਂਜੀ, ਭੁੱਟੋ ਸਾਹਿਬ ਨੇ ਕਿਉਂਕਿ ਇਸਲਾਮਿਕ ਸੋਸ਼ਲਿਜ਼ਮ ਦਾ ਨਾਰਾ ਲਿਆ ਸੀ, ਤੇ ਮਦੂਦੀ ਔਰ ਜਿੰਨਾ ਮੌਲਵੀ ਹੈ ਰਾਈਟ ਵਿੰਗ, ਉਹਨਾਂ ਨੇ ਫਤਵੇ ਦੇਣੇ ਸ਼ੁਰੂ ਕਰਤੇ ਕਿ ਕੁਫਰ ਹੈ, ਇਹ ਹੈ, ਉਹ ਹੈ। ਉਹਨੇ ਉਸ ਤੋਂ ਵਿਡਰਾਅ ਕਰਕੇ ਇਸਲਾਮਿਕ ਮੁਸਾਵਾਤ ਦੀ ਵੀ ਗੱਲ ਕੀਤੀ, ਲੇਕਿਨ ਮੰਨੀ ਨਹੀਂ ਗਈ। ਉਧਰ ਉਹਨੇ ਜਿਹੜੇ ਰਿਫਾਰਮ, ਇੰਡਸਟਰੀਅਲ ਰਿਫਾਰਮ ਕੀਤੇ ਸਨ, ਤੇ ਉਹਦੇ 'ਚ ਘਰਾਓ ਸ਼ੁਰੂ ਹੋ ਗਏ, ਔਰ ਭੁੱਟੋ ਸਾਹਿਬ ਨੇ ਫਿਰ ਮਿਲਟਰੀ ਆਪਣਾ ਪੁਲਿਸ ਐਕਸ਼ਨ ਕੀਤਾ, ਔਰ ਜਿੰਨੇ ਪੁਰਾਣੇ ਲੈਫਟਿਸਟ ਸਨ ਮਾਰ ਮਾਰ ਕੇ ਉਹਨਾਂ ਦਾ ਬੁਰਾ ਹਾਲ ਕਰ ਛੱਡਿਆ। ਇਹਨਾਂ ਹਾਲਾਤ ਵਿੱਚ ਫਿਰ ਇਹਨਾਂ ਤੇ ਜਿਹੜੀ ਰਾਈਟ ਵਿੰਗ ਆਪੋਜੀਸ਼ਨ ਸੀ, ਆਪਣਾ ਜਿੰਨੇ ਵੀ ਤੁਸੀਂ ਗਿਣ ਲਓ, ਮੁਸਲਿਮ ਲੀਗਰ ਔਰ ਇਹ ਔਰ ਉਹ ਔਰ ਜਮਾਤ ਇਸਲਾਮੀ, ਇਹਨਾਂ ਨੇ 77 ਵਿੱਚ ਉਹ ਇੱਕ ਮੂਵਮੈਂਟ ਸ਼ੁਰੂ ਕੀਤੀ ਸੀ। ਕੀ ਨਾਂ ਸੀ ਉਹਦਾ ਯਾਰ, MRA ਜਾਂ ਵਟਐਵਰ ਹੈ ਸੀ, ਇਹੋ ਜਿਹਾ ਕੋਈ ਨਾਂ ਸੀ। ਔਰ ਅਯੂਬ ਫਿਰ ਭੁੱਟੋ ਸਾਹਿਬ ਨੇ ਬੁਖਲਾ ਕੇ ਇੱਕ ਨया ਇਲੈਕਸ਼ਨ ਕਰਾਉਣ ਦਾ ਅਨਾਉਂਸ ਕੀਤਾ, ਜਿਹਦੇ ਵਿੱਚ ਕਹਿੰਦੇ ਨੇ ਉਹਨਾਂ ਨੇ ਬਹੁਤ ਰਿਗਿੰਗ ਕੀਤੀ। ਉਹਦੇ 'ਚ ਅਲਬੱਤਾ ਭੁੱਟੋ ਸਾਹਿਬ ਨੇ ਇਸਲਾਮਿਕ ਚੀਜ਼ਾਂ ਵੀ ਲੈ ਆਏ ਸਨ। ਇਹ ਜਿਹੜੀ ਗੱਲ ਹੈ ਨਾ ਕਿ ਕੁਰਾਨ ਸ਼ਰੀਫ ਪੜਾਇਆ ਜਾਏ, ਉਹ ਸਭ ਤੋਂ ਪਹਿਲੇ ਭੁੱਟੋ ਸਾਹਿਬ ਦੀ ਪੀਪਲਸ ਪਾਰਟੀ ਲੈ ਆਏ ਕਿ ਹੈ ਇਹ ਕਿ 10ਵੀਂ ਜਮਾਤ ਤੱਕ ਸਭ ਲੋग ਕੁਰਾਨ ਸ਼ਰੀਫ ਪੜਨਗੇ ਔਰ ਇਹ ਹੈ ਉਹ ਹੈ, ਆਪਣੇ ਆਪ ਨੂੰ ਬਚਾਉਣ ਲਈ ਕਿ ਨਹੀਂ ਨਹੀਂ ਮੈਂ ਕੋਈ ਸੋਸ਼ਲਿਸਟ ਔਰ ਕਮਿਊਨਿਸਟ ਨਹੀਂ ਹੈਗਾ, ਮੈਂ ਐਥੀਸਟ ਨਹੀਂ ਹਾਂ, ਮੈਂ ਤੇ ਸੱਚਾ ਮੁਸਲਮਾਨ ਹਾਂ। ਔਰ ਉਹਦੇ 'ਚ ਉਹਨਾਂ ਨੇ ਅਹਿਮਦੀਆਂ ਨੂੰ ਗੈਰ ਮੁਸਲਿਮ ਵੀ ਕਰਾਰ ਦਿੱਤਾ, ਮੌਲਵੀਆਂ ਨੂੰ ਖੁਸ਼ ਕਰਨ ਲਈ। ਲੇਕਿਨ ਮੌਲਵੀ ਹੁਣ ਉਹਨਾਂ ਨੂੰ ਨਜ਼ਰ ਆਉਂਦਾ ਸੀ ਕਿ ਇਹਨੂੰ ਢਾ ਸਕਨੇ ਆ ਅਸੀਂ, ਫਸ ਗਏ ਇਹਦੇ 'ਚ। ਔਰ ਫਿਰ ਇਹਦਾ ਓਵਰਥਰੋ ਹੋਇਆ ਜਨਰਲ ਜ਼ਿਆ ਦੇ ਦੌਰ ਵਿੱਚ, ਤੇ ਸਭ ਤੋਂ ਬੈਕਵਰਡ ਕਿਸਮ ਦਾ ਉਹ ਜਿਹੜੀ ਸੀ ਨਾ ਹੰਟਿੰਗਟਨ ਦੀ ਔਰ ਪੁਰਾਣੀ ਥਿਊਰੀ ਕਿ ਆਰਮੀ ਇਜ਼ ਅ ਮਾਡਰਨਾਈਜ਼ਰ, ਉਹ ਉੱਥੋਂ ਪ੍ਰੂਵ ਗਲਤ ਹੋ ਗਈ। ਬਲਕਿ ਉਹਦੀ ਜਿਹੜੀ ਗਲਤ ਆਰਗੂਮੈਂਟ ਸੀ ਨਾ ਕਿ ਵਨਸ ਦ ਆਰਮੀ ਸਟੇਜ਼ ਔਨ ਇਨ ਪੋਲਿਟਿਕਸ ਇਟ ਇਜ਼ ਕਰਪਟਡ, ਉਹੀ ਹੋਇਆ। ਜਨਰਲ ਜ਼ਿਆ ਰਿਪਰੈਜ਼ੈਂਟਡ ਐਕਸਟ੍ਰੀਮਲੀ ਰਾਈਟ ਵਿੰਗ ਪੁਰਾਣੀ ਸੋਚ, ਔਰ ਉਹਨਾਂ ਨੇ ਇਸਲਾਮਿਕ ਜਿਹੜੇ ਰਿਫਾਰਮ ਸੋ ਕਾਲਡ ਕੀਤੇ, ਉਹ ਸਵਾਏ ਇਸਲਾਮ ਦੀ ਜਿਹੜੀ ਹੈਗੀਆਂ ਨੇ ਪਨਿਸ਼ਮੈਂਟਸ ਉਹ ਹਨ, ਉਹਦੇ 'ਚ ਜਿਹੜੀ ਇਸਲਾਮ ਦੀ ਕੋਈ ਪੋਜ਼ਿਟਿਵ ਚੀਜ਼ਾਂ ਨੇ ਉਹ ਨਜ਼ਰ ਤੇ ਨਹੀਂ ਆਉਂਦੀਆਂ। ਔਰਤਾਂ ਦੀ ਵਿਟਨੈਸ ਤੁਸੀਂ ਨਾਰਮਲ ਹੋਣ ਤੋਂ ਹਾਫ ਕਰ ਦਿਓ ਇਨ ਅ ਕੋਰਟ ਆਫ ਲਾਅ, ਤੁਸੀਂ ਉਹ ਹਦੂਦ ਲਾਜ਼ ਦੇ ਮੁਤਾਬਿਕ ਕੋੜੇ ਮਾਰਨੇ ਸ਼ੁਰੂ ਕਰ ਦਿਓ, ਔਰ ਵਿਚਾਰੀ ਕੋਈ ਔਰਤ ਰੇਪ ਹੋ ਜਾਏ ਤੇ ਉਸ ਤੇ ਕਾਨੂੰਨ ਬਣਾ ਦਿਓ ਕਿ 4 ਮਰਦਾਂ ਨੇ ਉਹ ਪੈਨੇਟ੍ਰੇਸ਼ਨ ਹੁੰਦੀ ਦੇਖੀ। ਯਾਰ ਦਿਸ ਇਜ਼ 21st ਸੈਂਚੁਰੀ, ਕੋਈ ਹਮਾਕਤ ਵੀ ਦੀ ਹੱਦ ਹੋਣੀ ਚਾਹੀਦੀ ਹੈ। what was all right in the 7th century is not all right in the 20th 21st century. It was so grotesque. ਫਿਰ ਤੁਹਾਨੂੰ ਪਤਾ ਹੈ ਜਨਰਲ ਜ਼ਿਆ ਦੀ ਡੈਥ ਹੋਈ, ਬਾਈ ਦਾ ਉਹਦੇ 'ਚ ਆਰਗੂਮੈਂਟ ਕੀ ਹੈ? ਆਰਗੂਮੈਂਟ ਇਹ ਵੇ ਕਿ ਡੈਮੋਕ੍ਰੇਸੀ ਦੇ ਲਈ ਇੰਸਟੀਟਿਊਸ਼ਨਸ ਦਾ ਸਟਰੋਂਗ ਹੋਣਾ ਬੜਾ ਲਾਜ਼ਮੀ ਹੈ। ਇੰਡੀਆ 'ਚ ਉਹਨਾਂ ਨੇ ਕਦੀ ਵੀ ਕੋਈ ਹਕੂਮਤ ਪ੍ਰੋਪਰ ਇਲੈਕਸ਼ਨ ਦੇ ਬਾਅਦ ਨਹੀਂ ਕਰਾਈ, ਔਰ ਕਿਉਂਕਿ ਇਲੈਕਟਿਡ ਗਵਰਨਮੈਂਟ ਹੁੰਦੀ ਹੈ, ਲਿਹਾਜ਼ਾ ਇਲੈਕਟਿਡ ਗਵਰਨਮੈਂਟ ਦੀ ਅਥਾਰਟੀ ਨੂੰ ਕੋਈ ਚੈਲੰਜ ਨਹੀਂ ਕਰਦਾ। ਕ੍ਰਿਟਿਸਾਈਜ਼ ਕਰਨਾ ਇੱਕ ਹੋਰ ਗੱਲ ਹੈ, ਰੋਜ਼ ਪਾਰਲੀਮੈਂਟ ਵਿੱਚ ਹਕੂਮਤ ਦੇ ਖਿਲਾਫ ਉੱਥੇ ਗੱਲਾਂ ਹੁੰਦੀਆਂ ਨੇ, ਬਟ ਐਸ ਲੌਂਗ ਐਸ ਦ ਪੀਪਲ ਹੈਵ ਵੋਟਡ ਦ ਗਵਰਨਮੈਂਟ ਇਟ ਹੈਜ਼ ਦ ਰਾਈਟ ਟੂ ਰੂਲ ਅੰਟਿਲ ਦ ਨੈਕਸਟ ਇਲੈਕਸ਼ਨਸ। ਸਾਡੇ ਤੇ ਤੁਹਾਨੂੰ ਪਤਾ ਹੈ ਬੇਨਜ਼ੀਰ ਇਲੈਕਟ ਹੋਈ ਤੇ ਉਹਦੀ 2 ਸਾਲਾਂ ਬਾਅਦ ਕਰਪਸ਼ਨ ਦੀ ਬੁਨਿਆਦ ਤੇ ਉਹਨੂੰ ਕੱਢ ਛੱਡਿਆ।
ਨਵਾਜ਼ ਸ਼ਰੀਫ ਨੂੰ ਲਿਆ, ਨਵਾਜ਼ ਸ਼ਰੀਫ ਨੂੰ 2 ਸਾਲ ਦੇ ਬਾਅਦ ਵੀ ਕਰਪਸ਼ਨ ਤੇ ਕੱਢ ਛੱਡਿਆ, ਤੇ ਫਿਰ ਬੇਨਜ਼ੀਰ ਹੈ। ਉਹਦੇ ਬਾਅਦ ਫਿਰ ਬੇਨਜ਼ੀਰ, ਫਿਰ ਨਵਾਜ਼ ਸ਼ਰੀਫ, ਐਂਡ ਦੈਨ ਫਾਈਨਲੀ ਮੁਸ਼ਰਫ ਟੁਕ ਓਵਰ। ਮੁਸ਼ਰਫ ਦੇ 11 ਸਾਲ ਗੁਜ਼ਰੇ ਜਾਂ ਕਿੰਨੇ ਸਾਲ ਗੁਜ਼ਰੇ ਸਨ ਜੀ, ਤੇ ਉਹਦੇ ਬਾਅਦ ਹਾਂ ਉਹ ਹੋਇਆ ਕੀ? ਉਹਦੇ ਬਾਅਦ ਜਿਹੜਾ ਮੇਨ ਪੋਲੀਟੀਕਲ ਗੱਲ ਲਰਨ ਕਰਨ ਵਾਲੀ ਹੈ ਕਿ ਪਾਕਿਸਤਾਨ ਦੇ ਵਿੱਚ ਇਲੈਕਸ਼ਨ, ਪਾਰਲੀਮੈਂਟ, ਕਨਸਟੀਟਿਊਸ਼ਨ ਦੀ ਜਿਹੜੀ ਸੁਪਰੇਮੇਸੀ ਹੈ ਨਾ, ਉਹ ਕਦੀ ਐਸਟੈਬਲਿਸ਼ ਨਹੀਂ ਹੋਈ। ਦੈਟਸ ਵਾਟ ਆਮ ਟ੍ਰਾਈਂਗ ਟੂ ਸੇ। ਸੌਰੀ ਕਿ ਸਰ, ਮੁਸ਼ਰਫ ਤੇ 11 ਨਹੀਂ, 11 ਜ਼ਿਆਉਲ ਰੱਖਦੇ ਸੀ। ਮੁਸ਼ਰਫ ਤੇ 99 ਦੇ ਵਿੱਚ ਇਸਨੇ ਸੰਭਾਲਿਆ ਸੀ, ਔਰ 2007 ਦੇ ਵਿੱਚ 9 ਸਾਲ ਇਲੈਕਸ਼ਨ। ਸੀ ਨਾ, ਜੀ ਯੈਸ, ਜੀ 7-8 ਸਾਲ ਜਾਂ 9 ਸਾਲ, ਠੀਕ ਜੀ ਹੈ, 8 ਕਰੈਕਟ। ਸਾਲ ਜੀ। ਜੀ ਜੀ 8 ਸਾਲ। ਬਟ ਹੁੰਦਾ ਕੀ ਹੈ ਕਿ ਇਨ ਦੌਰਾਨ ਜੇ ਤੁਸੀਂ ਆਪਣੀ ਪਾਰਲੀਮੈਂਟ ਨੂੰ ਵੀ ਡਿਸੋਲਵ ਕਰ ਦਿਓ, ਆਪਣੀ ਕਨਸਟੀਟਿਊਸ਼ਨ ਨੂੰ ਵੀ ਸਸਪੈਂਡ ਕਰ ਦਿਓ, ਜਾਂ ਅਮੈਂਡ ਕਰਦੇ ਜਾਓ ਕਿ ਉਹਦੀ ਨੇਚਰ ਹੀ ਬਦਲ ਜਾਏ, ਔਰ ਤੁਸੀਂ ਆਪਣੀ ਆਪੋਜੀਸ਼ਨ ਨੂੰ ਨਾ ਪਤਾ ਹੋਏ ਕਿ ਮੇਰਾ ਕੀ ਰੋਲ ਹੈ, ਔਰ ਗਵਰਨਮੈਂਟ ਨੂੰ ਨਾ ਪਤਾ ਹੋਏ ਮੇਰਾ ਕੀ ਰੋਲ ਹੈ, ਤੇ ਪੋਲੀਟੀਸ਼ੀਅਨਸ ਮੈਸਡ ਅਪ every chance, and behind them was always this establishment ਜਿਹੜੀ ਅਯੂਬ ਖਾਨ ਦੇ ਆਉਣ ਦੇ ਬਾਅਦ ਐਸਟੈਬਲਿਸ਼ ਹੋਈ ਔਰ ਕਾਇਮ ਹੋ ਗਈ। ਬਲਕਿ ਇੰਜ ਵੀ ਕਹਿਣਾ ਚਾਹੀਦਾ ਹੈ, ਆਲਰੇਡੀ ਇਨ 54 ਅਯੂਬ ਖਾਨ ਨੂੰ ਲਿਆਏ ਸਨ ਐਜ਼ ਮਿਨਿਸਟਰ ਫॉर ਡਿਫੈਂਸ। ਬਈ ਤੁਸੀਂ ਉਹਨਾਂ ਨੂੰ ਕਿਉਂ ਲੈ ਕੇ ਆਏ ਹੋ? ਔਰ ਲੇਕਿਨ ਅਯੂਬ ਖਾਨ ਨੇ ਕਿਹਾ ਸੀ ਕਿ ਆਈ ਵਿਲ ਓਨਲੀ ਜੁਆਇਨ ਜੇ ਮੇਰਾ ਆਫਿਸ ਐਜ਼ ਕਮਾਂਡਰ ਇਨ ਚੀਫ ਮਿਸਟਰ ਨਾਲ ਲਿਆ ਜਾਏ। ਸੋ ਦਿਸ ਵਾਜ਼ ਅ ਰਿਕੁਆਇਰਮੈਂਟ, ਉਹ ਇਹਨਾਂ ਨੇ ਪੂਰੀ ਕੀਤੀ। ਇਹ 54 ਦੀ ਗੱਲ ਹੈ, ਜਦੋਂ ਹਲੇ ਇਲੈਕਟਿਡ ਗਵਰਨਮੈਂਟ ਤਾਂ ਨਹੀਂ ਸੀ, ਲੇਕਿਨ ਸਿਵਿਲੀਅਨ ਗਵਰਨਮੈਂਟ, ਇਹ ਮਲਿਕ ਗੁਲਾਮ ਮੁਹੰਮਦ ਔਰ ਚੌਧਰੀ ਮੁਹੰਮਦ ਅਲੀ ਔਰ ਇਹ ਉਹ ਮਿਲ ਕੇ ਜਿਹੜੇ ਬਿਊਰੋਕਰੈਟਸ ਨੇ ਅੱਜ ਇਹਨੂੰ ਬਣਾਤਾ, ਕੱਲ ਉਹਨੂੰ ਬਣਾਤਾ। ਲਿਹਾਜ਼ਾ ਪਾਕਿਸਤਾਨ ਵਿੱਚ ਇੰਸਟੀਟਿਊਸ਼ਨਸ ਜਿਹੜੀਆਂ ਡੈਮੋਕ੍ਰੇਸੀ ਦੇ ਨਾਲ, ਸਿਵਿਲੀਅਨ ਸੁਪਰੇਮੇਸੀ ਦੇ ਨਾਲ ਐਸਟੈਬਲਿਸ਼ ਹੁੰਦੀਆਂ ਨੇ, ਉਹ ਕਦੀ ਨਹੀਂ ਹੋਈਆਂ। ਇੰਜ ਹੀ ਇਹ ਇੱਕ ਸਾਡਾ ਲੋਕ ਹਾਂਜੀ ਇੰਜ ਸਟਾਰਟ ਤੋਂ ਹੀ ਇਹ ਜਿਹੜੀ ਪ੍ਰੈਕਟਿਸ ਸੀ ਇਹੀ ਸੀ ਕਿ ਉਹ ਸਿਲੈਕਟਡ ਦੀ ਜਿਹੜੀ, ਅਗਰ ਅਸੀਂ ਕਹਿ ਲਈਏ, ਹਾਂਜੀ ਲੋਕ ਚੁਣਦੇ ਸਨ, ਚੰਦ ਲੋਕ ਚੁਣਦੇ ਸਨ, ਹਾਂਜੀ, ਉਹਦੇ ਬਸ ਚ ਬਸ ਇਸ ਤਰ੍ਹਾਂ ਹੀ ਹੋਇਆ। ਡੈਮੋਕ੍ਰੇਸੀ ਨੂੰ, ਉਹਨੂੰ ਰੂਟ ਲੈਵਲ ਤੇ ਉਸ ਨੂੰ ਨਹੀਂ ਲੈ ਕੇ ਗਏ। ਨਹੀਂ, ਉਹ ਇਸ ਕਦੀ ਲਈ ਮੰਨਿਆ ਵੀ ਨਹੀਂ ਸੀ। ਜੀ ਜੀ ਜ਼ਿਹਨੀ ਤੌਰ ਤੇ ਪਹਿਲੇ ਡੈਮੋਕ੍ਰੇਸੀ ਨੂੰ ਮੰਨਣਾ ਚਾਹੀਦਾ ਹੈ ਨਾ। ਹਲੇ ਮੈਂ ਦੇਖਿਆ ਭੁੱਟੋ ਸਾਹਿਬ, ਬਿਲਾਵਲ ਦੇ ਬਾਅਦ ਜਿਹੜੀ ਇੰਡੀਅਨ ਪੋਲੀਟੀਸ਼ੀਅਨਸ ਆਪੋਜੀਸ਼ਨ ਦੇ ਬਿਆਨ ਨੇ ਬੜੇ ਖੂਬਸੂਰਤ ਨੇ। ਉਹਨਾਂ ਨੇ ਕਿਹਾ ਕਿ ਇਹ ਜ਼ੁਬਾਨ ਮੁਨਾਸਿਬ ਨਹੀਂ ਹੈਗੀ। ਇਸ ਤੋਂ ਬਾਅਦ ਵਿੱਚ ਵੀ ਵਿਲ ਡਿਸਕਸ, ਔਰ ਇਹਨੂੰ ਕੋਈ ਅਕਲ ਕਰਨੀ ਚਾਹੀਦੀ ਹੈ। ਯੂ ਡੋਂਟ ਸਪੀਕ ਥੀਸ ਵਰਡਸ, ਜਿਹੜਾ ਕਿ ਬਿਲਾਵਲ ਨੇ ਕੀਤਾ ਹੈਗਾ, ਵਿਚ ਇਜ਼ ਓਨਲੀ ਇੰਡੀਕੇਸ਼ਨ ਕਿ ਕੋਈ ਟ੍ਰੇਨਿੰਗ ਨਹੀਂ ਇਹਨਾਂ ਦੀ ਕਿ ਵਾਟ ਟੂ ਸੇ ਐਂਡ ਵੈਨ ਟੂ ਸੇ ਐਂਡ ਹਾਊ ਟੂ ਸੇ। ਤੇ ਨਾ ਸਾਡੇ ਪੋਲੀਟੀਸ਼ੀਅਨਸ ਦੇ ਕੋਲ ਕੋਈ ਰਿਸਪੌਂਸਿਬਲ ਜ਼ੁਬਾਨ ਹੈ, ਇਹ ਹੈ, ਉਹ ਹੈ। ਅੱਛਾ ਸਰ, ਇਮਰਾਨ ਖਾਨ ਨੇ, ਸੌਰੀ ਮੈਂ ਕੱਟ ਰਿਹਾ, ਅਗਰ ਸ਼ਾਰਟਲੀ ਅਗਰ ਅਸੀਂ ਦੇਖੀਏ ਕਿ ਦੋਨਾਂ ਦਾ ਇਕਨੋਮਿਕ ਸਟੇਟਸ ਕੀ ਹੁੰਦਾ ਹੈ, ਇੰਡੀਅਨ ਆਰਮੀ ਦੇ ਜਰਨੈਲਸ ਦਾ, ਉਹਨਾਂ ਦੇ ਹਾਂਜੀ, ਆਰਮੀ ਅਫੀਸਰ ਦਾ ਰਿਟਾਇਰਮੈਂਟ ਤੋਂ ਬਾਅਦ, ਔਰ ਪਾਕਿਸਤਾਨ ਦੇ ਆਰਮੀ ਅਫੀਸਰ ਦਾ, ਕੋਈ ਥੋੜਾ ਮੈਂ ਜਿਹਾ ਇਹਦੇ ਤੇ ਤਾਂ ਪਲੀਜ਼ ਅਗਰ ਤੁਸੀਂ ਦੱਸ ਪਾਓ। ਜੀ 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 ਬਿਲਕੁਲ। ਜੀ ਸਾਡੇ ਤੇ ਸ਼ੁਰੂ ਤੋਂ ਇਹਨਾਂ ਨੇ ਆਰਮੀ ਵਾਲਿਆਂ ਨੂੰ ਮੁਰਾਦ ਦੇਣੇ ਸ਼ੁਰੂ ਕਰਤੇ, ਔਰ ਜ਼ਮੀਨਾਂ ਜਿਹੜੀਆਂ ਨੇ ਅਲਾਟ ਹੋ ਗਈਆਂ। ਇਹ ਜਿਹੜਾ ਨਾ, ਮੈਨੂੰ ਯਾਦ ਹੈ ਰਹੀਲ ਸ਼ਰੀਫ ਨੂੰ 95 ਪਤਾ ਨਹੀਂ ਏਕੜ ਦਿੱਤੇ ਗਏ ਸਨ। ਬਈ ਵਾਟ ਫॉर? ਹੀ ਵਾਸ ਸਿੰਪਲੀ, ਕੀ ਕਹਿੰਦੇ ਨੇ, ਕੀ ਹੈ ਯਾਰ, ਆਰਮੀ ਚੀਫ ਸਨ। ਵਾਟ ਡਿਡ ਹੀ ਡੂ ਟੂ ਡਿਜ਼ਰਵ ਦਿਸ? ਉਹ ਲੇਕਿਨ ਸਿਰ ਉਹ ਮੈਨੂੰ ਦੱਸਿਆ ਲੋਕਾਂ ਨੇ ਕਿ ਜੇ ਮੇਜਰ ਨੂੰ ਇੰਨੇ ਮਿਲਦੇ ਨੇ, ਕੈਪਟਨ ਨੂੰ ਇੰਨੇ, ਇਸ ਤਰ੍ਹਾਂ ਲੰਘਦੇ ਜਾਓ ਤੇ ਉਹਨਾਂ ਨੂੰ ਮਿਲਦੀਆਂ ਨੇ ਜ਼ਮੀਨਾਂ। ਇੰਡੀਆ 'ਚ ਤਾਂ ਕੋਈ ਨਹੀਂ ਮਿਲਦੀਆਂ। ਸਾਡੇ ਅਗਰ ਦੇਖਿਆ ਜਾਵੇ ਬਹਾਵਲ ਨਗਰ, ਬਹਾਵਲਪੁਰ, ਉਸ ਸਾਈਡ ਤੇ ਬਹੁਤ ਜ਼ਿਆਦਾ ਅਲਾਟਮੈਂਟ ਜਿਹੜੀ ਹੈ ਉਹ ਫੌਜੀ ਜਵਾਨਾਂ ਨੂੰ ਪਹਿਲੇ ਸਿੰਧ ਵਿੱਚ ਹੋਈਆਂ ਨੇ, ਇਹਨਾਂ ਨੂੰ ਬਲੋਚਿਸਤਾਨ ਵਿੱਚ ਹੋਈਆਂ ਨੇ। ਅਯੂਬ ਖਾਨ ਦੇ ਦੌਰ ਵਿੱਚ ਬਲੋਚਿਸਤਾਨ ਵਿੱਚ ਹੋਈਆਂ ਸਨ, ਜਿਹਦੇ ਵਿੱਚ ਪਹਿਲਾ ਪੱਟ ਫੀਡਰ ਦੇ ਇਲਾਕੇ 'ਚ ਰੌਲਾ ਪਿਆ ਸੀ, ਔਰ ਬਲੋਚਾਂ ਨਾਲ ਇੱਕ ਆਰਮਡ ਫਾਈਟਿੰਗ ਹੋਈ ਸੀ। ਦਿਸ ਇਜ਼ 58। ਔਰ ਉਹਦੇ ਬਾਅਦ ਸਿੰਧ ਵਿੱਚ ਇਹਨਾਂ ਨੇ ਬਹੁਤ ਜ਼ਮੀਨਾਂ ਲੈ ਲਈਆਂ ਸਨ ਜਦੋਂ ਉਹ ਆਬਾਦਕਾਰੀ ਹੋਈ ਹੈ। ਔਰ ਉਹਦੇ ਬਾਅਦ, ਸੌਰੀ ਮੈਂ ਤੁਹਾਨੂੰ ਡਿਸਟਰਬ ਕਰ ਰਿਹਾ ਬੋਲਦੇ ਨਾ, ਇੰਡੀਅਨ ਆਰਮੀ ਦੇ ਕੋਲ ਕਿਤਨੇ ਰਕਬੇ ਮਿਲਦੇ ਨੇ, ਕੀ ਮਰਾਤ ਮਿਲਦੀਆਂ ਨੇ? ਫਰਮ ਵਾਟ ਆਈ ਨੋ ਕੋਈ ਨਹੀਂ ਮਿਲਦੇ। not that I know of, ਕੋਈ ਨਹੀਂ ਮਿਲਦੇ। ਮਗਰ ਦਿਸ ਕੈਨ ਬੀ ਚੈੱਕਡ। ਮੇਰੇ ਖਿਆਲ ਨਾਲ ਤਾਂ ਨਹੀਂ ਮਿਲਦੇ, ਕਿਉਂਕਿ ਮੈਂ ਕਿਸੇ ਨੂੰ ਪੁੱਛਿਆ ਵੀ ਸੀ, ਉਹਨਾਂ ਨੇ ਕਿਹਾ ਸਾਡੇ ਇੱਥੇ ਕੋਈ ਰਿਵਾਜ ਨਹੀਂ ਹੈਗਾ ਇਹੋ ਜਿਹੇ ਦੇਣ ਦਾ। ਨਥਿੰਗ ਆਫ ਦ ਸੌਰਟ। ਵਨਸ ਯੂ ਆਰ ਰਿਟਾਇਰਡ ਯੂ ਆਰ ਐਂਟਾਈਟਲਡ ਟੂ ਯੋਰ ਪੈਨਸ਼ਨ। ਉਹ ਪੈਨਸ਼ਨ ਅੱਛੀ ਸੋਲਿਡ ਹੁੰਦੀ ਹੈ ਤਾਂ ਕਿ ਇੱਕ ਅਫਸਰ ਜਿਹੜਾ ਉਹ
ਡਿਗਨਿਟੀ ਨਾਲ ਰਵੇ, ਲੇਕਿਨ ਨਾਟ ਲੈਵਿਸ਼ਲੀ ਜਿਸ ਤਰ੍ਹਾਂ ਸਾਡੇ ਨਾਲ ਹੁੰਦਾ ਹੈ। ਸੋ ਦਿਸ ਕੈਨ ਬੀ ਚੈਕਡ ਕਿ ਉਹਨਾਂ ਨੂੰ ਕਿਹਾ ਇਹੋ ਜਿਹੀਆਂ ਕੋਈ ਮਿਲਦੀਆਂ ਨੇ। ਫਰੋਮ ਵਾਟ ਆਈ ਟਾਕ ਟੂ ਸਮ ਇੰਡੀਅਨ, ਉਹਨਾਂ ਨੇ ਕਿਹਾ ਜੀ ਸਾਡੇ ਇੱਥੇ ਇਹੋ ਜਿਹੀ ਕੋਈ ਵੀ ਐਸੀ ਫੈਸਿਲਿਟੀ ਨਹੀਂ ਹੈ। ਬਟ ਇਫ ਆਈ ਐਮ ਰੋਂਗ then I apologize if I am wrong, ਕਿਉਂਕਿ ਇਹ ਚੈੱਕ ਮੈਨੂੰ ਹੋਰ ਵੀ ਕਰ ਲੈਣਾ ਚਾਹੀਦਾ ਸੀ, ਲੇਕਿਨ ਮੈਂ ਇੱਕ ਦੋ ਨਾਲ ਗੱਲ ਕੀਤੀ ਸੀ, ਉਹਨਾਂ ਨੇ ਕਿਹਾ ਨਹੀਂ, we don't do this, you do it। ਸਰ ਆਪਣੇ ਕੋਲ ਲਾਸਟ 2 ਮਿੰਟ ਹਨ, ਇਹਦੇ ਵਿੱਚ ਅਗਰ ਪਲੀਜ਼ ਇਸ ਤੇ ਥੋੜਾ ਜਿਹਾ ਚਾਨਣ ਪਾ ਦਿਓ ਕਿ ਕਿਆ ਉੱਥੋਂ ਦੀ ਸਿਆਸਤ ਦੇ ਵਿੱਚ ਕਿਤਨੇ ਆਰਮੀ ਅਫੀਸਰ ਜਿਹੜੇ ਨੇ ਆਰਮੀ ਉਹ ਗਏ ਹਨ ਇੰਡੀਆ ਦੇ, ਸਿਆਸਤ ਜਿਨ੍ਹਾਂ ਨੇ ਜੁਆਇਨ ਕੀਤੀ, ਜਿਹੜੇ ਅੱਗੇ ਵਜ਼ੀਰ ਬਣੇ, ਉਹਨਾਂ ਨੇ ਅੱਗੇ ਆ ਕੇ ਤੇ ਬਹੁਤ ਜ਼ਿਆਦਾ ਮਤਲਬ ਪਬਲਿਕ ਨਾਲ ਜੁੜਤ ਉਹਨਾਂ ਦੀ ਫਿਰ ਦੁਬਾਰਾ ਤੋਂ ਬਣਦੀ। ਮੈਨੂੰ ਤਾਂ ਕੋਈ ਨਹੀਂ ਯਾਦ, not the single one। ਇਹ ਕੈਪਟਨ ਅਮਰਿੰਦਰ ਸਿੰਘ, ਮਗਰ ਹੀ ਵਾਸ ਓਨਲੀ ਕੈਪਟਨ ਬਿਕੋਜ਼ ਹੀ ਵਾਸ ਅ ਮਹਾਰਾਜਾ ਆਫ ਪਟਿਆਲਾ, ਔਰ ਪਤਾ ਨਹੀਂ ਉਹਨਾਂ ਨੇ ਸਰਵ ਕੀਤਾ ਜਾਂ ਨਹੀਂ ਕੀਤਾ, ਲੇਕਿਨ ਉਹ ਵੀ ਪੰਜਾਬ ਸਿਆਸਤ ਵਿੱਚ ਹੀ ਰਹੇ ਨੇ ਨਾ। ਦੈਟਸ ਦ ਓਨਲੀ ਕੇਸ ਆਈ ਨੋ, ਵਰਨਾ ਉਹਨਾਂ ਦਾ ਕੋਈ ਜਨਰਲ ਮਹਿਲ ਪੋਲਿਟਿਕਸ ਵਿੱਚ ਨਹੀਂ ਆਇਆ। ਅਲਬੱਤਾ ਉਹਨਾਂ ਦੇ ਪੋਲੀਟੀਕਲ ਓਪੀਨੀਅਨ ਰਿਟਾਇਰ ਹੋਣ ਦੇ ਬਾਅਦ ਜ਼ਰੂਰ ਨੇ ਹਰ ਮੌਕੇ ਦੇ ਉੱਤੇ, ਬਟ ਉਹਨਾਂ ਨੇ ਅੱਗੇ ਆ ਕੇ ਕੋਈ ਪੋਲੀਟੀਕਲ ਕਰੀਅਰ ਨਹੀਂ ਪਰਸੂ ਕੀਤਾ। ਨਾਟ ਦੈਟ ਆਈ ਰਿਮੈਂਬਰ, ਮੈਨੂੰ ਤਾਂ ਕੋਈ ਯਾਦ ਨਹੀਂ, ਕਿਉਂਕਿ ਉੱਥੇ ਹੈ ਹੀ ਨਹੀਂ ਹੈ। ਵਨਸ ਯੂ ਹੈਵ ਰਿਟਾਇਰਡ ਯੂ ਆਰ ਐਂਟਾਈਟਲਡ ਟੂ ਦ ਰਿਸਪੈਕਟ ਆਫ ਦ ਸਟੇਟ, ਔਰ ਪੈਨਸ਼ਨ ਤੁਹਾਨੂੰ ਮਿਲਦੀ ਹੈ, ਰੀਜ਼ਨੇਬਲ ਹੁੰਦੀ ਹੈ, ਐਂਡ ਯੂ ਲੀਡ ਅ ਗੁੱਡ ਲਾਈਫ ਅਕੋਰਡਿੰਗ ਟੂ ਯੋਰ ਸਟੇਟਸ, ਬਸ ਦੈਟਸ ਆਲ। ਸਾਡੇ ਇੱਥੇ ਤੇ ਮੌਜਾਂ ਹੀ ਮੌਜਾਂ ਨੇ। ਸਾਡੇ ਉਹ ਕੀ ਕਿਹਾ ਸੀ ਜੀ, ਮੇਰੇ ਮੁਲਕ ਦੀਆਂ ਮੌਜਾਂ ਹੀ ਮੌਜਾਂ, ਜਿੱਧਰ ਵੇਖੋ ਫੌਜਾਂ ਹੀ ਫੌਜਾਂ। ਉਸਤਾਦ ਦਾਮਨ, ਉਸਤਾਦ ਦਾਮਨ, ਔਰ ਕਹਿਤਾ ਸੀ ਮੈਂ ਤੇ ਉਸਤਾਦ ਦਾਮਨ ਕੋਲ ਜਾ ਕੇ ਬੈਠਦਾ ਵੀ ਰਿਹਾ ਉਹਨਾਂ ਦੀ ਮਹਿਫਿਲ ਵਿੱਚ। ਉਹਨਾਂ ਦੇ ਕੋਲ ਹੋਰ ਵੀ ਕਈ ਸ਼ੇਰ ਸਨ। ਤੁਸੀਂ ਖੁਸ਼ਕਿਸਮਤ ਹੋ, ਉਹਨਾਂ ਦੇ ਤਾਂ ਕਾਫੀ ਹਨ। ਕਦੇ ਉਸਤਾਦ ਦਾਮਨ ਤੇ ਵੀ ਗੱਲ ਕਰਾਂਗੇ। ਆਪਣੇ ਕੋਲ ਟਾਈਮ ਜਿਹੜਾ ਹੈ ਉਹ ਲਾਸਟ ਮਿੰਟ ਚੱਲ ਰਿਹਾ ਹੈ। ਠੀਕ ਹੈ, ਤੇ ਆਰਮੀ ਤੇ ਗੱਲ ਵੀ ਹੋ ਗਈ ਹੈ, ਦੋਨੋਂ ਅਸੀਂ ਕੰਪੇਅਰ ਕਰਤਾ। ਠੀਕ ਹੈ, ਹਾਂਜੀ। ਸੋ ਇਹਦੇ ਵਿੱਚ ਐਸੀ ਦੋਸਤੋ ਗੱਲਬਾਤ ਜਿਹਦੇ ਤੁਸੀਂ ਦੇਖ ਸਕਦੇ ਹੋ ਕਿ ਪਾਕਿਸਤਾਨ ਦੇ ਆਰਮੀ ਅਫਸਰਾਨ ਕੀ ਕਰਦੇ ਨੇ। ਅਗਰ ਹੁਣ ਵੀ ਦੇਖੀਏ ਤਾਂ ਕਮਰਜੀਤ ਬਾਜਵਾ ਸਾਹਿਬ ਦਾ ਹੀ ਨਾਂ ਲਿਆ ਜਾ ਰਹੀ ਹੈ, ਉਹ ਰਿਟਾਇਰਡ ਵੀ ਹੋ ਗਏ। ਉਹਨਾਂ ਨੇ ਤਾਂ ਕਿਹਾ ਸੀ ਕਿ ਅਸੀਂ 7 ਬਿਲੀਅਨ ਰੁਪਇਆ ਦਾ ਉਹਨਾਂ ਦੇ ਬੀਵੀ ਔਰ ਜਿਹੜੀ ਇਹ ਨੂੰਹ ਹੈ ਉਹਨਾਂ ਦੀ ਜ਼ਮੀਨਾਂ ਦੇ ਪਲਾਟ ਉਹ ਸਾਰੇ ਪਬਲਿਕ ਵਿੱਚ ਆ ਗਏ ਨੇ। ਇਸੇ ਹੀ ਟਾਪਿਕ ਤੇ ਮਜ਼ੀਦ ਸਰ ਗੱਲ ਕਰਾਂਗੇ ਕਿਤੇ ਹੋਰ, ਕਿਸੇ ਇੱਕ ਹੋਰ ਸੈਸ਼ਨ ਇਸ ਤੇ ਕਰਾਂਗੇ, ਅਸੀਂ ਉਸ ਤੇ ਗੱਲਬਾਤ ਕਰਾਂਗੇ। ਥੈਂਕ ਯੂ ਸਰ।